ਕ੍ਰੈਡਿਟ ਸਕੋਰ ਨੂੰ ਲੈ ਕੇ ਕਿੱਦਾਂ ਤੁਸੀਂ ਜਿਹੜਾ ਉਹ ਦੇਖਦੇ ਕੀ ਲੋਕਾਂ ਦਾ ਰਵੱਈਆ ਜਿਹੜਾ ਉਹ ਚੱਲ ਰਿਹਾ? ਹੋਮ ਲੋਨਸ ਦੇ ਵਿੱਚ ਜੇ ਤੁਹਾਡਾ ਸਕੋਰ 740 ਤੋਂ ਉੱਪਰ ਹੈ ਤੇ ਤੁਸੀਂ A+ ਬਾਇਰ ਵੀ ਐਕਸੈਪਸ਼ਨਲ ਤੁਸੀਂ ਕਹੋ ਜੀ ਮੇਰਾ 850 ਹੈ ਤੇ ਜੇ ਤੁਹਾਡਾ 740 ਹੈਗਾ ਤੁਹਾਡਾ ਜਿਹੜਾ ਇੰਟਰਸਟ ਰੇਟ ਸੇਮ ਹੀ ਹੋਊਗਾ। ਅੱਛਾ ਹਾਂ, ਇਹ ਨਹੀਂ ਹੈਗਾ ਵੀ ਤੁਸੀਂ 800 ਪਾਰ ਕਰ ਗਏ ਤੇ ਤੁਹਾਨੂੰ ਜਿਹੜਾ ਇੰਟਰਸਟ ਰੇਟ ਹੈ ਉਹ ਵਧੀਆ ਮਿਲੇਗਾ। ਜੇ ਤੁਸੀਂ 740 ਵਾਲੀ ਪੌੜੀ ਤੇ ਪਹੁੰਚ ਚੁੱਕੇ ਜੇ ਤੇ ਉਹ ਗੁੱਡ ਸਕੋਰ ਹੈਗਾ। ਜੇ ਤੁਸੀਂ 620 ਤੋਂ ਥੱਲੇ ਚੱਲ ਗਏ ਤੇ ਫਿਰ ਤੁਹਾਡਾ ਜਿਹੜਾ ਕਨਵੈਨਸ਼ਨਲ ਲੋਨ ਆ ਉਹ ਪਾਸ ਨਹੀਂ ਹੋਣਾ। ਇਹ ਜਿਹੜੀ ਸਾਡੀ ਕੰਪਨੀ ਜ਼ੈਂਡਰ ਮਾਰਗੇਜ ਐਂਡ ਰੀਅਲ ਐਸਟੇਟ ਇਜ਼ ਕੰਸਰਨ, ਅਸੀਂ ਇੱਕ ਤੁਹਾਨੂੰ ਸੌਫਟ ਚੈੱਕ ਦੀ ਵੀ ਆਪਸ਼ਨ ਦੇ ਸਕਦੇ ਹਾਂ ਜਿਹਦੇ ਵਿੱਚ ਤੁਹਾਡੇ ਕਹ ਲਓ ਵੀ ਕ੍ਰੈਡਿਟ ਦੇ ਉੱਪਰ ਕੋਈ ਇਫੈਕਟ ਨਹੀਂ ਪਊਗਾ। ਇਹ ਸਿਰਫ ਪ੍ਰੀ ਅਪਰੂਵਲ ਦੀ ਕਹਿ ਰਹੇ ਆ? ਨਹੀਂ, ਇਹ ਐਕਚੁਅਲ ਪ੍ਰੀ ਅਪਰੂਵਲ ਹੋਗਾ ਤੁਹਾਡਾ, ਹਨਾ, ਉਹਦੇ ਬੇਸ ਤੇ ਹੈਗਾ। ਠੀਕ ਹੈ। ਬਟ ਵਾਂਸ ਇਟ ਇਜ਼ ਗਿਵਨ ਟੂ ਯੂ ਤੇ ਤੁਸੀਂ ਵਾਕਈ ਕਿਤੇ ਜਦੋਂ ਕਹ ਲਓ ਵੀ ਬੈਂਕ ਨੂੰ ਜਦੋਂ ਅਪਰੂਵਲ ਲੈਟਰ ਉੱਥੋਂ ਮੰਗਵਾਉਣਾ ਫਿਰ ਅਸੀਂ ਤੁਹਾਡਾ ਤੋਂ ਕ੍ਰੈਡਿਟ ਚੈੱਕ ਕਰਾਂਗੇ। ਉਦੋਂ ਹਾਰਡ ਚੈੱਕ? ਹਾਂ, ਉਦੋਂ ਹਾਰਡ, ਕਿਉਂਕਿ ਹਾਰਡ ਇਨਕੁਆਇਰੀ ਤੋਂ ਬਗੈਰ ਤਾਂ ਕਿਸੇ ਨੇ ਮੰਨਣਾ ਨਹੀਂ। ਜਿਹੜੀ ਮੌਰਗੇਜ ਪਰਪਸਲੀ ਕ੍ਰੈਡਿਟ ਰਿਪੋਰਟ ਹੁੰਦੀ ਹੈ ਉਹਨੂੰ ਕਹਿੰਦੇ ਟਰਾਈ ਮਰਜ ਕ੍ਰੈਡਿਟ ਰਿਪੋਰਟ ਸਪੈਸੀਫਿਕ ਫॉर ਮੌਰਗੇਜ ਜਾਂ ਹੋਮ ਲੋਨਸ ਵਾਸਤੇ, ਉਹਦੇ ਵਾਸਤੇ। ਔਰ ਇਸ ਦਾ ਸਕੋਰ ਅਕਸਰ ਕ੍ਰੈਡਿਟ ਕਰਮਾ ਜਾਂ ਹੋਰ ਏਜੰਸੀ ਥੋੜਾ ਘੱਟ ਹੁੰਦਾ, ਮਤਲਬ ਕਿ ਬੜਾ ਉਹ ਨਾਪ ਤੋਲ ਕੇ ਸਕੋਰ ਦਿੰਦੇ ਤੁਹਾਨੂੰ, ਕਹ ਲਓ ਵੀ ਨਾ ਚੈੱਕ ਕਰਕੇ ਤੁਹਾਨੂੰ ਤਾਂ ਉਹ ਸਕੋਰ ਇਸ਼ੂ ਹੁੰਦਾ। ਰੀਅਲ ਏਸਟੇਟ ਦੀ ਮੂਵਮੈਂਟ ਕੀ ਚੱਲ ਰਹੀ ਹੈ? ਮਾਰਕੀਟ ਦੀ ਮੂਵਮੈਂਟ ਕਿੱਦਾਂ ਹੈ? ਥੋੜੇ ਹੁਣ ਹੌਲੀ ਥੱਲੇ ਨੂੰ ਆ ਰਹੇ ਨੇ ਵਿਆਹ। ਜਿੱਥੇ ਤੱਕ ਰੀਅਲ ਏਸਟੇਟ ਦੀ ਗੱਲ ਹੈਗੀ ਹੈ, ਥੋੜੀ ਜਿਹੀ ਪਿਕ ਕੀਤੀ ਹੈ ਜੀ, ਬਟ ਕ੍ਰੇਜ਼ੀ ਪਿਕ ਹਜੇ ਵੀ ਮਤਲਬ ਕਿ ਉਹ ਗੱਲਬਾਤ ਨਹੀਂ ਹੈਗੀ ਮੈਂ ਵੀ ਕਰ ਲੈਣਾ ਉਹ ਹਜੇ ਗੱਲ ਹਜੇ ਬਣੀ ਨਹੀਂ। ਬਟ ਜਿਹੜੇ ਸੀਰੀਅਸ ਬਾਇਰਸ ਹੈਗੇ ਜਿਨ੍ਹਾਂ ਨੂੰ ਵਾਕਈ ਕਹ ਲਓ ਵੀ ਜ਼ਰੂਰਤ ਹੈਗੀ ਆ, ਲੋੜਮੰਦ ਨੇ, ਫੈਮਿਲੀ ਵੱਡੀ ਹੋ ਰਹੀ ਹੈ, ਜਾਂ ਕਈਆਂ ਦੀ ਫੈਮਿਲੀ ਘਰੋਂ ਬੱਚੇ ਚਲੇ ਗਏ ਕਾਲਜਾਂ ਵਿੱਚ, ਘਰ ਹੁਣ ਐਡਾ ਵੱਡਾ ਐਮਪਟੀ ਨੈਸਟ ਹੋ ਗਿਆ ਹਨਾ, ਕਹਿੰਦੇ ਨੇ ਪੰਛੀ ਉੱਡ ਕੇ ਚਲੇ ਗਏ, ਨਿਆਣੇ ਚਲੇ ਜਾਂਦੇ ਫਿਰ ਘਰ ਵੱਡਾ ਹੋ ਜਾਂਦਾ, ਫਿਰ ਸੁਣਾ ਹੋਣਾ ਲੱਗਦਾ ਤੇ ਉਦੋਂ ਫਿਰ ਉਹ ਕਹਿੰਦੇ ਵੀ ਜਿਹੜੇ ਉਹ ਆਪਣੇ ਘਰ ਨੂੰ ਵੇਚ ਕੇ ਉਹਨਾਂ ਨੂੰ ਗੁੱਡ ਐਕੁਇਟੀ ਬਣੀ ਹੈ ਤੇ ਉਹ ਕਹ ਲਓ ਵੀ ਉਹਨੂੰ ਡਾਊਨ ਸਾਈਜ਼ ਕਰਨਾ ਚਾਹੁੰਦੇ ਨੇ, ਉਹ ਬਾਇਰਸ ਹਜੇ ਮਾਰਕੀਟ 'ਚ ਹੈਗੇ ਨੇ। ਜਦੋਂ ਸੈੱਲ ਕਰਨਾ ਆ ਘਰ, ਇੱਕ ਤਾਂ ਮੋਟੀਵੇਸ਼ਨ ਕੀ ਹੈ ਇਸ ਟਾਈਮ, ਸੈਲਰ ਦੀ ਕੀ ਮੋਟੀਵੇਸ਼ਨ ਆ ਰਹੀ ਹੈ ਵੀ ਉਹ ਸੈੱਲ ਜ਼ਿਆਦਾ ਕਰ ਰਿਹਾ ਆ, ਤੇ ਸੈੱਲ ਕਰਨ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ? ਇਸ ਵੇਲੇ ਕਾਫੀ ਸੈਲਰਸ ਮਾਰਕੀਟ 'ਚ ਆ ਰਹੇ ਨੇ ਔਰ ਇਟ ਇਜ਼ ਵੈਰੀ ਇੰਪੋਰਟੈਂਟ, ਜੇ ਤੁਹਾਡਾ ਮਨ ਬਣ ਚੁੱਕਿਆ ਵੀ ਅਸੀਂ ਘਰ ਨੂੰ ਸੈੱਲ ਕਰਨਾ ਹੈਗਾ ਤੇ ਪਲੀਜ਼ ਬੀ ਵੈਰੀ ਕੇਅਰਫੁਲ। ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਉਹ ਏਜੰਸੀ ਯੂਜ਼ ਕਰੋ ਜਿਨ੍ਹਾਂ ਨੂੰ ਕੁਝ ਐਕਸਪੀਰੀਅੰਸ ਹੋਵੇ, ਜਿਨ੍ਹਾਂ ਨੂੰ ਇਸ ਕੰਮ ਦੀ ਨੌਲੇਜ ਹੋਵੇ। ਮਾਈ ਸੁਜੈਸ਼ਨ ਇਜ਼ ਵੀ ਮੇਕ ਸ਼ੋਰ ਤੁਸੀਂ ਏਜੰਸੀ ਜਾਂ ਏਜੰਟ ਉਹ ਯੂਜ਼ ਕਰੋ ਜਿਹਨਾਂ ਨੂੰ ਚੰਗੀ ਕੰਮ ਦੀ ਨੌਲੇਜ ਹੋਵੇ ਤੇ ਕਿਸ ਤਰ੍ਹਾਂ ਕਰਨਾ ਹੈਗਾ। ਹੁਣ ਤੁਸੀਂ ਕੋਈ ਘਰ ਸੈੱਲ ਕਰਨਾ ਤੇ ਜਾ ਕੇ ਅਸੀਂ ਕਹਿ ਤਾ ਜੀ ਹਾਂਜੀ ਤੁਸੀਂ ਜਿਹਨਾਂ ਦਾ ਮਰਜ਼ੀ ਲਾਓ ਜੀ, ਕੋਈ ਨਹੀਂ ਆਪਾਂ ਇੰਨੇ ਪੈਸੇ ਲੈ ਦਾਂਗੇ, ਉਹ ਫਿਰ ਜਿਹੜੀ ਲਿਸਟਿੰਗ ਹੈ ਉਹ ਅੜ ਜਾਂਦੀ ਹੈਗੀ ਹੈ। ਹੁਣ ਜਿਹੜਾ ਐਕਸਪੀਰੀਅੰਸ ਏਜੰਟ ਹੈਗਾ ਉਹਨੂੰ ਪਤਾ ਹੁੰਦਾ ਵੀ ਇਹ ਘਰ ਦੀ ਇੰਨੀ ਵੈਲਿਊ ਹੈਗੀ। ਮਨੀ ਲਾਉਣੀ ਪੈਂਦੀ ਆ ਵੀ ਘਰ ਦਾ ਜਿਹੜਾ ਪ੍ਰਾਈਸ ਆ, ਮਤਲਬ ਗੁੱਡ ਪ੍ਰਾਈਸ ਜਿਹੜਾ ਉਸ ਦੇ ਵਿੱਚ ਮਿਲੇ, ਕਿੰਨੀ ਕੁ ਇਨਪੁਟ ਜਿਹੜੀ ਉਹ ਲਾਉਣੀ ਪੈਣੀ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ ਰੀਅਲ ਏਸਟੇਟ ਅਤੇ ਮਾਰਗੇਜ ਦੀ ਦੁਨੀਆ ਦੀ। ਜੁੜ ਚੁੱਕੇ ਨੇ ਮੇਰੇ ਨਾਲ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਹਨ ਚੀਮਾ ਜੀ। ਮੋਹਨ ਚੀਮਾ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਆਪ ਜੀ ਨੂੰ, ਪੰਜਾਬੀ ਰੇਡੀਓ USA ਨਾਲ ਜੁੜੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰੀਅਲ ਏਸਟੇਟ ਦੀ ਦੁਨੀਆ ਦੀਆਂ ਗੱਲਾਂ ਬਾਤਾਂ ਕਰਾਂਗੇ, ਕੀ ਕੁਝ ਚੱਲ ਰਿਹਾ ਹੈ, ਮਾਰਗੇਜ ਦੀ ਦੁਨੀਆ ਦੀਆਂ ਗੱਲਾਂ ਕਰਾਂਗੇ, ਓਵਰਆਲ ਮਾਰਕੀਟਸ ਦਾ ਰੁਖ ਕਿਸ ਪਾਸੇ ਵੱਲ ਨੂੰ ਆ, ਇਹ ਹਾਲਾਤ ਜੋ ਚੱਲ ਰਹੇ ਆ ਇਹਨਾਂ ਦਾ ਅਸਰ ਕੀ ਆ, ਕੀ ਇਸ ਦੇ ਵਿੱਚ ਫਿਊਚਰ ਆਪਾਂ ਦੇਖਦੇ ਹਾਂ, ਉਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ 'ਚ ਕਰਾਂਗੇ। ਪਰ ਉਸ ਤੋਂ ਪਹਿਲਾਂ ਮੋਹਨ ਚੀਮਾ ਜੀ ਆਈਡੀ ਸ਼ੇਅਰ ਕਰ ਹਾਂਜੀ ਬਿਲਕੁਲ ਜੀ। ਸੋ ਆਪਣੀ ਜਿਹੜੀ ਸਾਡੀ ਕੰਪਨੀ ਹੈ ਜ਼ੈਂਡਰ ਮਾਰਗੇਜ ਐਂਡ ਰੀਅਲ ਏਸਟੇਟ ਇੰਕ, ਇਹਨਾਂ ਦੀ ਜਿਹੜੀ ਆਈਡੀਜ਼ ਹੈਗੀਆਂ ਜਿਹੜਾ ਅਸੀਂ ਰੀਅਲ ਏਸਟੇਟ ਦਾ ਕੰਮ ਕਰਨੇ ਆ, ਉਸ ਦਾ DRE ਨੰਬਰ ਹੈਗਾ ਜੀ 02083716। ਜਿਹੜਾ ਅਸੀਂ ਮਾਰਗੇਜ ਦਾ ਕੰਮ ਯਾਨੀ ਕਿ ਜਿਹੜਾ ਹੋਮ ਲੋਨਸ ਦਾ ਅਸੀਂ ਕੰਮ ਕਰਨੇ ਆ ਜ਼ੈਂਡਰ ਮਾਰਗੇਜ ਦੇ ਤਹਿਤ, ਉਸ ਦਾ NMLS ID ਨੰਬਰ ਹੈਗਾ 1825688। ਇਸ ਦੇ ਨਾਲ ਜਿਹੜੀ ਮੇਰੀ ਪਰਸਨਲ ਆਈਡੀਜ਼ ਹੈਗੀਆਂ ਜੀ, ਜਿਹੜਾ ਕਿ ਅਸੀਂ ਰੀਅਲ ਏਸਟੇਟ ਦਾ ਕੰਮ ਕਰਨਾ, ਮੇਰਾ DRE ਨੰਬਰ ਹੈਗਾ ਜੀ 02067197। ਇਸ ਦੇ ਨਾਲ ਜਿਹੜਾ ਅਸੀਂ ਮਾਰਗੇਜ ਦਾ ਕੰਮ ਕਰਨੇ ਆ ਜਿਹੜਾ ਮੇਰੇ ਅੰਡਰ ਹੁੰਦਾ, ਉਸ ਦਾ NMLS ID ਨੰਬਰ ਹੈਗਾ ਜੀ 698952 ਜੀ। ਜੀ ਮੋਹਨ ਚੀਮਾ ਜੀ, ਘਰ ਜਦੋਂ ਬੰਦਾ ਪ੍ਰੋਪਰਟੀ ਕੋਈ ਖਰੀਦਣੀ ਆ ਜਾਂ ਕੁਝ ਵੀ ਜਿਹੜਾ ਉਹ ਕਰਨਾ ਆ, ਕ੍ਰੈਡਿਟ ਸਕੋਰ ਦਾ ਜਿਹੜਾ ਉਹ ਚੱਕਰ ਹੁੰਦਾ ਵੀ ਹਾਂ ਵਧੀਆ ਹੋਣਾ ਚਾਹੀਦਾ ਆ, ਇੱਦਾਂ ਆ, ਇੱਕ ਬੰਦਾ ਦੌੜ 'ਚ ਲੱਗ ਜਾਂਦਾ, ਇੱਕ ਗੇੜ 'ਚ ਪੈ ਜਾਂਦਾ ਵੀ ਮੇਰਾ ਕ੍ਰੈਡਿਟ ਸਕੋਰ ਟੌਪ 'ਤੇ ਹੋਵੇ, 800 850, ਬੰਦਾ ਉੱਥੇ ਪਹੁੰਚ ਜਾਵੇ। ਜਦੋਂ ਉੱਥੇ ਪਹੁੰਚ ਜਾਂਦਾ ਆ ਫਿਰ ਜੱਕਦਾ ਹੀ ਨਾ ਕੁਛ ਉਹ ਕਿਸੇ ਪਾਸੇ ਨੂੰ ਕਦਮ ਨਹੀਂ ਚੱਕਦਾ, ਯਾਰ ਹੁਣ ਮੈਂ ਨਾ ਪੰਗਾ ਨਾ ਲਵਾਂ, ਮੇਰਾ ਸਕੋਰ ਘਟ ਜਾਣਾ। ਪਰ ਅਸਲ ਦੇ ਵਿੱਚ ਜਦੋਂ ਤੁਸੀਂ ਘਰ ਲੈਣਾ ਜਾਂ ਕੋਈ ਵੀ ਇਨਵੈਸਟਮੈਂਟ ਕਰਨੀ ਹੈ ਜਾਂ ਕੋਈ ਵੀ ਚੀਜ਼ ਖਰੀਦਣੀ ਆ, ਜਦੋਂ ਮਾੜਾ ਜਿਹਾ ਕ੍ਰੈਡਿਟ ਰਨ ਹੋਣਾ, ਥੋੜ੍ਹਾ ਬਹੁਤਾ ਤਾਂ ਉਹਨੇ ਥੱਲੇ ਆਉਣਾ ਹੁੰਦਾ, ਪਰ ਇਵੈਂਚੁਅਲੀ ਫਿਰ ਵੱਧ ਜਾਂਦਾ ਆ। ਉਹ ਬੰਦੇ ਦੇ ਦਿਮਾਗ ਦੇ ਵਿੱਚ ਐਸਾ ਘੁੰਮਣ ਘੇਰੀ ਵਾਂਗੂ ਕ੍ਰੈਡਿਟ ਸਕੋਰ ਕਈ ਵਾਰੀ ਫਸ ਜਾਂਦਾ ਵੀ ਬੰਦਾ
ਓਪਰਚੁਨਿਟੀ ਹੁੰਦੇ ਹੋਏ ਵੀ ਪੰਗਾ ਨਹੀਂ ਪੰਗਾ ਕਹਿ ਸਕਦੇ ਆ, ਜਾਂ ਉਹ ਉਸ ਪਾਸੇ ਵੱਲ ਨੂੰ ਕਦਮ ਨਹੀਂ ਚੱਕਦਾ, ਉਹ ਬੰਦਾ ਡਰ ਜਿਹਾ ਜਾਂਦਾ ਅੰਦਰੋਂ, ਜਾਂ ਉਹਦੇ ਮਨ ਦੇ ਵਿੱਚ ਐਸਾ ਗੇੜ ਚੱਲ ਜਾਂਦਾ। ਸੋ ਕ੍ਰੈਡਿਟ ਸਕੋਰ ਨੂੰ ਲੈ ਕੇ ਕਿੱਦਾਂ ਤੁਸੀਂ ਜਿਹੜਾ ਉਹ ਦੇਖਦੇ, ਕੀ ਲੋਕਾਂ ਦਾ ਰਵੱਈਆ ਜਿਹੜਾ ਉਹ ਚੱਲ ਰਿਹਾ? ਵਧੀਆ ਹੋਣਾ ਚਾਹੀਦਾ ਆ, ਪਰ ਇੱਕ ਇਹ ਵੀ ਨਾਲ ਪ੍ਰੋਬਲਮ ਆ ਜਾਂਦੀ ਆ। ਤੁਹਾਡਾ ਬਹੁਤ ਹੀ ਇੰਪੋਰਟੈਂਟ ਸਵਾਲ ਹੈਗਾ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਕਮਿਊਨਿਟੀ ਵਾਲੇ ਸਾਡੇ ਜਿੰਨੇ ਵੀ ਭੈਣ ਭਰਾ ਹੈਗੇ ਆ, ਜਦੋਂ ਅਪਲਾਈ ਕਰਦੇ ਆ, ਜਦੋਂ ਤੱਕ ਮੈਂ ਦੇਖਿਆ ਪਿਛਲੇ ਕਈ ਅਰਸਿਆਂ ਤੋਂ, ਵੀ ਸਾਡੀ ਕਮਿਊਨਿਟੀ ਦੇ ਜਿਹੜੇ ਲੋਕ ਨੇ, ਉਹਨਾਂ ਦਾ ਕ੍ਰੈਡਿਟ ਸਕੋਰ ਰੱਬ ਵੱਲੋਂ, ਵਾਹਿਗੁਰੂ ਵੱਲੋਂ ਵਧੀਆ ਹੈਗਾ। ਗੁੱਡ ਸਕੋਰ ਉਹਨਾਂ ਦਾ ਹੁੰਦਾ। ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲਈ ਵੀ ਗੁੱਡ ਸਕੋਰ ਹੁੰਦਾ ਕੀ ਹੈਗਾ, ਕਿੰਨਾ ਨੰਬਰ ਆ? ਹਾਂ, ਨੰਬਰ ਕੀ ਹੈਗਾ ਉਹਦਾ। ਐਜ਼ ਫਾਰ ਐਜ਼ ਦੀ ਮੋਰਗੇਜ ਲੋਨਸ ਜਾਂ ਜਿਹਨਾਂ ਦੇ ਹੋਮ ਲੋਨਸ ਦੀ ਗੱਲ ਕਰੀਏ, ਹੋਮ ਲੋਨਸ ਦੇ ਵਿੱਚ ਜੇ ਤੁਹਾਡਾ ਸਕੋਰ 740 ਤੋਂ ਉੱਪਰ ਹੈ ਤੇ ਤੁਸੀਂ ਏ ਬਾਇਰ ਹੋ, ਯਾਨੀ ਕਿ A+ ਬਾਇਰ ਹੋ, ਐਕਸੈਪਸ਼ਨਲ ਕਹ ਲਓ। ਤੁਸੀਂ ਕਹੋ ਜੀ ਮੇਰਾ 850 ਹੈ, ਤੇ ਜੇ ਤੁਹਾਡਾ 740 ਹੈਗਾ, ਤੁਹਾਡਾ ਜਿਹੜਾ ਇੰਟਰਸਟ ਰੇਟ ਸੇਮ ਹੀ ਹੋਊਗਾ ਤਕਰੀਬਨ। ਅੱਛਾ। ਹਾਂ, ਇਹ ਨਹੀਂ ਹੈਗਾ ਵੀ ਤੁਸੀਂ 800 ਪਾਰ ਕਰ ਗਏ ਤੇ ਤੁਹਾਨੂੰ ਜਿਹੜਾ ਇੰਟਰਸਟ ਰੇਟ ਹੈ ਉਹ ਵਧੀਆ ਮਿਲੇਗਾ। ਜੇ ਤੁਸੀਂ 740 ਵਾਲੀ ਪੌੜੀ ਤੇ ਪਹੁੰਚ ਚੁੱਕੇ ਜੇ ਤੇ ਉਹ ਗੁੱਡ ਸਕੋਰ ਹੈਗਾ। ਅੱਛਾ, ਉਹ ਲਾਸਟ ਪੌੜੀ ਹੈ ਬੇਸਿਕਲੀ। ਉਸ ਤੋਂ ਬਾਅਦ ਆਉਂਦੀ ਹੈ 720 ਦੀ। ਠੀਕ ਆ। 700, ਫਿਰ 680, 20 ਦਾ ਫਰਕ ਆ। 20 ਦਾ ਫਰਕ ਹੈਗਾ। ਜੇ ਤੁਸੀਂ 620 ਤੋਂ ਥੱਲੇ ਚੱਲ ਗਏ ਤੇ ਫਿਰ ਤੁਹਾਡਾ ਜਿਹੜਾ ਕਨਵੈਨਸ਼ਨਲ ਲੋਨ ਆ ਉਹ ਪਾਸ ਨਹੀਂ ਹੋਣਾ। ਅੱਛਾ, ਠੀਕ ਹੈ ਜੀ, ਇਹ ਵੀ ਚੱਕਰ ਆ। ਸੋ 740 ਐਂਡ ਅਬਵ ਕੰਸੀਡਰਡ ਏ ਸਕੋਰ, 620 ਐਂਡ ਬਿਲੋ, ਮੈਂ ਕਨਵੈਨਸ਼ਨਲ ਲੋਨ ਦੀ ਗੱਲ ਕਰ ਰਿਹਾ, 620 ਐਂਡ ਬਿਲੋ ਤੁਹਾਡੇ ਜਿਹੜੇ ਕਨਵੈਨਸ਼ਨਲ ਲੋਨ ਉਹ ਪਾਸ ਨਹੀਂ ਹੋਣਗੇ। ਅੱਛਾ, ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਮੈਨੂਅਲ ਅੰਡਰਰਾਈਟਿੰਗ ਦੀ। ਅੱਛਾ। ਕੁਛ ਇੱਕ FHA ਲੋਨ ਜਿਹੜੇ ਹੁੰਦੇ ਆ, ਉਹਨਾਂ ਦੇ ਵਿੱਚ ਅਸੀਂ ਕਈ ਵਾਰੀ 580 ਸਕੋਰ ਨੂੰ ਵੀ ਲੈ ਕੇ ਗਾਂਹ ਜਾ ਸਕਦੇ ਹਾਂ। ਉਹ ਮੈਨੂਅਲ ਅੰਡਰਰਾਈਟਿੰਗ ਹੁੰਦੀ, ਜਿਹੜੀ ਕਿ ਔਖੀ ਹੁੰਦੀ ਥੋੜੀ ਸੀ। ਅੱਛਾ। ਸੋ ਜਿੱਥੋਂ ਤੱਕ ਸਵਾਲ ਹੈਗਾ ਵੀ ਅਪਲਾਈ ਕਰਨਾ ਕਿ ਨਹੀਂ ਕਰਨਾ, ਇਹ ਅਕਸਰ ਸਾਨੂੰ ਕਾਲ ਆਉਂਦੀ ਹੈ ਵੀ ਕਾਲ ਜਦੋਂ ਆਉਂਦੀ ਹੈ ਤੇ ਸਾਡੇ ਕੋਲ ਸਵਾਲ ਪੁੱਛਦੇ ਨੇ। ਅਸੀਂ ਸਭ ਦੀ ਕਾਲ ਦਾ ਵੈਲਕਮ ਕਰਨੇ, ਬਟ ਉੱਥੇ ਜਾ ਕੇ ਗੱਡੀ ਅੜ ਜਾਂਦੀ ਹੈ ਵੀ ਭਾਈ ਅਸੀਂ ਕ੍ਰੈਡਿਟ ਅਪਲਾਈ ਨਹੀਂ ਕਰਨਾ, ਪਰ ਤੁਸੀਂ ਸਾਨੂੰ ਹੋਮ ਲੋਨ ਅਪਰੂਵਲ ਦੇ ਦਿਓ। ਅੱਛਾ, ਬਗੈਰ ਅਪਲਾਈ ਕੀਤੇ। ਹਾਂਜੀ, ਇਹੋ ਗੱਲ ਜੇ ਕਿ ਤੁਸੀਂ ਵੈਲਸ ਫਾਰਗੋ ਜਾਂ ਬੈਂਕ ਆਫ ਅਮਰੀਕਾ ਜਾ ਕੇ ਕਹੋ ਤਾਂ ਉਹਨੇ ਕਹਿਣਾ ਜੀ ਅਗਲੇ ਸਾਲ ਆਇਓ ਤੁਸੀਂ। ਅੱਛਾ, ਜੋ ਤੁਸੀਂ ਰੈਡੀ ਹੋ ਜਾਓਗੇ ਉਦੋਂ ਅਸੀਂ ਤੁਹਾਡਾ ਕ੍ਰੈਡਿਟ ਚੈੱਕ ਕਰਾਂਗੇ। ਕਹਿਣ ਦਾ ਭਾਵ ਜੀ, ਗੋ ਹੈਡ ਸਰ। ਹਾਂਜੀ, ਕਹਿਣ ਦਾ ਭਾਵ ਇਹ ਹੈਗਾ ਵੀ ਜੇ ਤੁਸੀਂ ਹੋਮ ਲੋਨ ਕਰਵਾਉਣਾ ਹੈ 5 ਲੱਖ ਜਾਂ 6 ਲੱਖ ਜਾਂ 7 ਲੱਖ ਜਾਂ ਮਿਲੀਅਨ ਦਾ, ਜਿੰਨੀ ਵੀ ਅਮਾਊਂਟ ਹੈਗੀ ਹੈ, ਵਿਦਆਊਟ ਦ ਕ੍ਰੈਡਿਟ ਸਕੋਰ, that is not an approval। ਉਹ ਤੋਂ ਕੋਈ ਗੱਲ ਨਹੀਂ ਬਣਨੀ। ਹਾਂ, ਇੱਕ ਗੱਲ ਹੋਰ ਹੈਗੀ ਇਹਦੇ ਵਿੱਚ, ਪ੍ਰੀ ਕੁਆਲੀਫਿਕੇਸ਼ਨ। ਅੱਛਾ। ਪ੍ਰੀ ਕੁਆਲੀਫਿਕੇਸ਼ਨ ਦੇ ਵਿੱਚ ਕ੍ਰੈਡਿਟ ਸਕੋਰ ਦੀ ਰਿਕੁਆਇਰਮੈਂਟ ਨਹੀਂ ਹੈਗੀ। ਹੁਣ ਪ੍ਰੀ ਕੁਆਲੀਫਿਕੇਸ਼ਨ ਕੀ ਚੀਜ਼ ਹੈਗੀ ਹੈ ਜੀ? ਤੁਸੀਂ ਮੋਨੀ ਕਹੋ ਜੀ ਮੇਰੀ ਇੰਨੀ ਇਨਕਮ ਹੈ, ਇੰਨੇ ਸਾਲਾਂ ਤੋਂ ਮੈਂ ਕੰਮ ਕਰ ਰਿਹਾ, ਇਹਨਾਂ ਦਾ ਮੈਂ ਘਰ ਲੈਣਾ, ਇੰਨੀ ਮੇਰੇ ਕੋਲ ਡਾਊਨ ਪੇਮੈਂਟ ਹੈ, ਮੈਂ ਉਹ 4 ਗੱਲਾਂ ਸੁਣ ਕੇ ਤੁਹਾਨੂੰ ਇੱਕ ਪ੍ਰੀ ਕੁਆਲੀਫਿਕੇਸ਼ਨ ਲੈਟਰ ਦੇ ਸਕਦਾ। ਲੇਕਿਨ ਜਦੋਂ ਉਹ ਪ੍ਰੀ ਕੁਆਲੀਫਿਕੇਸ਼ਨ ਤੁਸੀਂ ਲੈਟਰ ਲੈ ਕੇ ਜਾਂਦੇ ਜੇ ਕਿਸੇ ਰੀਅਲ ਏਸਟੇਟ ਏਜੰਟ ਨੂੰ ਦਿਖਾਉਂਦੇ ਜੇ, ਉਹ ਕਹਿੰਦੇ ਨਹੀਂ, ਪ੍ਰੀ ਅਪਰੂਵਲ ਲਿਆ, ਪ੍ਰੀ ਅਪਰੂਵਲ ਲੈ ਕੇ ਆਓ। ਫਿਰ ਤੁਸੀਂ ਮੁੜ ਕੇ ਆਓਗੇ ਮੇਰੇ ਕੋਲ ਜਾਂ ਕਿਤੇ ਵੀ ਜਾਓਗੇ, ਫਿਰ ਉਹਨੇ ਕਹਿੰਦਾ ਲਿਆਓ ਜੀ ਆਪਣਾ ਤੁਸੀਂ ਅਪਲਾਈ ਕਰੋ। ਠੀਕ ਹੈ। ਦੈਨ ਉਹ ਜਿਹੜੀ ਜਦੋਂ ਤੁਸੀਂ ਅਪਲਾਈ ਕਰਦੇ ਹੋ, ਹਾਂ, ਉਹਦੇ ਵਿੱਚ ਫਿਰ ਜਾ ਕੇ ਕੰਮ ਸ਼ੁਰੂ ਹੁੰਦਾ ਵੀ ਤੁਹਾਡਾ ਕੀ ਕ੍ਰੈਡਿਟ ਸਕੋਰ ਹੈਗਾ। ਕਈ ਨੂੰ ਹੁੰਦਾ ਯਾਰ ਸਾਡਾ ਨਾ ਸਕੋਰ ਡਿੱਗ ਜਾਊਗਾ। ਗੱਲ ਸਹੀ ਹੈਗੀ ਹੈ, ਜੇ ਤੁਸੀਂ ਇੱਕ ਵਾਰੀ ਅਪਲਾਈ ਕਰੋਗੇ, ਜਿਹੜਾ ਪਹਿਲੀ ਇਨਕੁਆਰੀ ਹੈ, ਸ਼ਾਇਦ ਤੁਹਾਨੂੰ ਅਪ ਟੂ 5 ਪੁਆਇੰਟਸ ਦਾ ਤੁਹਾਡਾ ਫਰਕ ਪੈਂਦਾ, ਬਟ ਇਟ ਕਮਸ ਬੈਕ। ਇਸ ਦੇ ਵਿੱਚ ਰਾਜਨ ਭਾਜੀ ਇੱਕ ਗੱਲ ਹੋਰ ਵੀ ਹੈਗੀ ਹੈ, ਕਈ ਕੰਪਨੀਆਂ ਆਫਰ ਕਰਦੀਆਂ, ਕਈ ਨਹੀਂ ਕਰਦੀਆਂ। ਐਜ਼ ਲੌਂਗ ਐਜ਼ ਜਿਹੜੀ ਸਾਡੀ ਕੰਪਨੀ ਜ਼ੈਂਡਰ ਮੌਰਗੇਜ ਐਂਡ ਰੀਅਲ ਐਸਟੇਟ ਇਜ਼ ਕੰਸਰਨ, ਅਸੀਂ ਇੱਕ ਤੁਹਾਨੂੰ ਸੌਫਟ ਚੈੱਕ ਦੀ ਵੀ ਆਪਸ਼ਨ ਦੇ ਸਕਦੇ ਹਾਂ, ਜਿਹਦੇ ਵਿੱਚ ਤੁਹਾਡੇ ਕਹਿ ਲਓ ਵੀ ਕ੍ਰੈਡਿਟ ਦੇ ਉੱਪਰ ਕੋਈ ਇਫੈਕਟ ਨਹੀਂ ਪਊਗਾ। ਇਹ ਸਿਰਫ ਪ੍ਰੀ ਅਪਰੂਵਲ ਲਈ ਕਹਿ ਰਹੇ ਆ? ਨਹੀਂ, ਇਹ ਐਕਚੁਅਲ ਪ੍ਰੀ ਅਪਰੂਵਲ ਹੋਗਾ ਤੁਹਾਡਾ। ਠੀਕ ਹੈ, ਹਨਾ, ਉਹਦੇ ਬੇਸ ਤੇ ਹੈਗਾ। ਠੀਕ ਹੈ। ਬਟ ਵਾਂਸ ਇਟ ਇਜ਼ ਗਿਵਨ ਟੂ ਯੂ, ਤਾਂ ਤੁਸੀਂ ਵਾਕਈ ਕਿਤੇ ਜਦੋਂ ਕਹਿ ਲਓ ਵੀ ਬੈਂਕ ਨੂੰ ਜਦੋਂ ਅਪਰੂਵਲ ਲੈਟਰ ਉੱਥੋਂ ਮੰਗਵਾਉਣਾ, ਫਿਰ ਅਸੀਂ ਤੁਹਾਡਾ ਤੋਂ ਕ੍ਰੈਡਿਟ ਚੈੱਕ ਕਰਾਂਗੇ। ਉਦੋਂ ਹਾਰਡ ਚੈੱਕ? ਹਾਂ, ਉਦੋਂ ਹਾਰਡ, ਕਿਉਂਕਿ ਹਾਰਡ ਇਨਕੁਆਇਰੀ ਤੋਂ ਬਗੈਰ ਤਾਂ ਕਿਸੇ ਨੇ ਮੰਨਣਾ ਨਹੀਂ, ਕਿਸੇ ਨੇ ਨਹੀਂ ਮੰਨਣਾ। ਸੋ ਇਟ ਇਜ਼ ਕਹਿ ਲਓ ਵੀ ਰਿਕੁਆਇਰਮੈਂਟ ਇਫ ਯੂ ਆਰ ਸੀਰੀਅਸ ਵੀ ਤੁਸੀਂ ਵਾਕਈ ਘਰ ਲੈਣਾ ਚਾਹੁੰਦੇ ਜੇ, ਤੁਸੀਂ ਘਰ ਦੀ ਆਫਰ ਭਰਨਾ ਚਾਹੁੰਦੇ ਜੇ, ਤੇ ਪ੍ਰੀ ਅਪਰੂਵਲ ਇਜ਼ ਵਾਟ ਯੂ ਸ਼ੁਡ ਲੁੱਕ ਫॉर। ਅੱਜ ਕੱਲ੍ਹ ਤਕਰੀਬਨ ਸਾਰੇ ਬੈਂਕਾਂ ਦੀਆਂ ਐਪਸ ਜਾਂ ਉਹ ਤੁਹਾਨੂੰ ਕ੍ਰੈਡਿਟ ਸਕੋਰ ਜਿਹੜੀਆਂ ਉਹ ਸ਼ੋਅ ਕਰਦੀਆਂ ਆ। ਹੋਰ ਕ੍ਰੈਡਿਟ ਕਾਰਡਾਂ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕੁ ਕੰਪਨੀਆਂ ਇਸ ਟਾਈਮ ਇੱਥੇ ਮੌਜੂਦ ਨੇ, ਜਿਹੜੀਆਂ ਐਕਸਪੀਰੀਅਨ ਦੀਆਂ, ਟਰਾਂਸ ਯੂਨੀਅਨ, ਸਾਰੇ ਜਿਹੜਾ ਉਹ ਤੁਹਾਨੂੰ ਸ਼ੋਅ ਕਰ ਦਿੰਦੀਆਂ। ਸੋ ਉਹ ਜਿਹੜਾ ਉਹ ਸੌਫਟ ਚੈੱਕ ਹੁੰਦਾ? ਨਹੀਂ, ਉਹ ਇਸ ਤਰ੍ਹਾਂ ਹੈਗਾ ਰਾਈ ਭਾਜੀ। ਪਹਿਲੀ ਗੱਲ ਤਾਂ ਇਹ ਹੈਗੀ ਹੈ ਵੀ ਜਿਹੜੀਆਂ ਤੁਹਾਨੂੰ ਇੱਕ ਹੁੰਦੀ ਹੈ ਕੰਜ਼ਿਊਮਰ ਕ੍ਰੈਡਿਟ ਰਿਪੋਰਟ, ਜਿਹਦੇ ਵਿੱਚ ਵੀ ਤੁਸੀਂ ਕਹਿ ਲਓ ਵੀ ਜਿਵੇਂ ਕ੍ਰੈਡਿਟ ਕਾਰਡਾਂ
ਟਾਈਪ ਦੀਆਂ ਵੈਬਸਾਈਟ ਜਾਂ ਫ੍ਰੀ ਐਨੂਅਲ ਕ੍ਰੈਡਿਟ ਰਿਪੋਰਟਸ, ਇਹ ਜਿਹੜੀਆਂ ਏਜੰਸੀਜ਼ ਹੈਗੀਆਂ ਦੇ ਉਹਨਾਂ ਦਾ ਵੀ ਸਕੋਰ ਮਾਡਲ ਹੈਗਾ, ਬਟ ਇਟ ਇਜ਼ ਨਾਟ ਵਟ ਵੀ ਨੀਡ ਫॉर ਆਰ ਮੋਰਗੇਜ ਪਰਪਸਿਸ। ਅੱਛਾ, ਜਿਹੜੀ ਮੋਰਗੇਜ ਪਰਪਸ ਲਈ ਕ੍ਰੈਡਿਟ ਰਿਪੋਰਟ ਹੁੰਦੀ ਹੈ ਉਹਨੂੰ ਕਹਿੰਦੇ ਟਰਾਈ ਮਰਜ ਕ੍ਰੈਡਿਟ ਰਿਪੋਰਟ, ਸਪੈਸੀਫਿਕ ਫॉर ਮੋਰਗੇਜ ਜਾਂ ਹੋਮ ਲੋਨਸ ਵਾਸਤੇ, ਉਹਦੇ ਵਾਸਤੇ ਬਣਿਆ। ਔਰ ਇਸ ਦਾ ਸਕੋਰ ਅਕਸਰ ਕ੍ਰੈਡਿਟ ਕਰਮਾ ਜਾਂ ਹੋਰ ਏਜੰਸੀ ਥੋੜਾ ਘੱਟ ਹੁੰਦਾ। ਓਕੇ, ਮਤਲਬ ਕਿ ਬੜਾ ਉਹ ਨਾਪ ਤੋਲ ਕੇ ਸਕੋਰ ਦਿੰਦੇ ਤੁਹਾਨੂੰ, ਕਹਿ ਲਓ ਵੀ ਨਾ ਚੈੱਕ ਕਰਕੇ ਤੁਹਾਨੂੰ ਤਾਂ ਉਹ ਸਕੋਰ ਇਸ਼ੂ ਹੁੰਦਾ। ਇਸੇ ਤਰ੍ਹਾਂ ਕਹੀਏ ਤੁਸੀਂ ਜਦੋਂ ਗੱਡੀ ਦਾ ਲੋਨ ਕਰਾਉਂਦੇ ਜੇ, ਕਾਰ ਲੋਨ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਕਈਆਂ ਦਾ ਸਕੋਰ, ਸਾਡਾ ਸਕੋਰ 900 ਆਇਆ ਜੀ, ਅਸੀਂ ਕਿਹਾ 900 ਵਾਲਾ ਬੰਦਾ ਤਾਂ ਕਦੀ ਸਾਡੇ ਕੋਲ ਮੋਡਲ ਕਰਨ ਆਇਆ ਨਹੀਂ, ਅਸੀਂ ਤਾਂ 850 ਜਾਂ ਅੱਗੇ ਜਾ ਕੇ ਸਾਡਾ ਪਹੁੰਚ ਉੱਥੇ ਰੁਕ ਜਾਂਦੀ ਬਸ। ਸੋ ਦੇ ਕ੍ਰੈਡਿਟ ਕਾਰਡਾਂ ਵਾਸਤੇ ਸਕੋਰ ਵੱਖਰੇ, ਠੀਕ ਹੈ, ਕੰਜ਼ਿਊਮਰ ਜਿਹਨੂੰ ਸਕੋਰ ਅਸੀਂ ਕਹਿੰਦੇ ਆ, ਆਟੋ ਦੇ ਸਕੋਰ ਥੋੜ੍ਹੇ ਜਿਹੇ ਵੱਖਰੇ ਹੈਗੇ ਆ, ਪਰ ਮੋਰਗੇਜ ਦੇ ਜਿਹੜੇ ਹੈਗੇ ਆ ਉਹ ਇੰਟਾਇਰਲੀ ਸਪੈਸੀਫਿਕ ਟੂ ਮੋਰਗੇਜਸ ਓਨਲੀ, ਹੋਮ ਲੋਨਸ ਓਨਲੀ। ਠੀਕ ਹੈ। ਸੋ ਇਹ ਥੋੜ੍ਹਾ ਜਿਹਾ ਫਰਕ ਹੈ, ਬਟ ਹਾਂ ਆਈਡੀਆ ਜ਼ਰੂਰ ਹੋ ਜਾਂਦਾ ਵੀ ਅਸੀਂ ਜੇ ਤੁਹਾਡਾ ਸਕੋਰ ਸਪੋਜ਼ ਕੋਲ ਕ੍ਰੈਡਿਟ ਕਾਰਡ ਮਤਲਬ 750 ਹੈਗਾ, ਤੇ ਸਾਨੂੰ ਥੋੜ੍ਹਾ ਜਾਂਦਾ ਵੀ ਇਹਨਾਂ ਦਾ ਨਾ ਐਟਲੀਸਟ 700 ਲਾਗੇ ਸਕੋਰ ਹੋਊਗਾ ਹੀ ਹੋਊਗਾ ਭਾਵੇਂ ਜਿਹੜਾ ਟਰਾਈ ਮਰਜ ਵਾਲਾ ਸੋ ਹਾਂ ਥੋੜ੍ਹਾ ਜਿਹਾ ਫਰਕ ਹੈਗਾ। ਸੋ ਪ੍ਰੀ ਕੁਆਲੀਫਿਕੇਸ਼ਨ ਵੱਖਰੀ ਚੀਜ਼ ਆ ਜੀ, ਪ੍ਰੀ ਅਪਰੂਵਲ ਵੱਖਰੀ ਚੀਜ਼ ਆ। ਤੇ ਮੈਨੂੰ ਲੱਗਦਾ ਤੁਸੀਂ ਉਸ ਜ਼ਮਾਨੇ 'ਚੋਂ ਲੰਘੇ ਆ ਜਦੋਂ ਪ੍ਰੀ ਅਪਰੂਵਲ ਲੈਟਰਾਂ ਤੋਂ ਬਗੈਰ ਲੋਕਾਂ ਨੂੰ ਘਰ ਘੁਰ ਦਿਖਾ ਦਿੰਦੇ ਸੀ। ਮੈਨੂੰ ਲੱਗਦਾ ਹੁਣ ਤਾਂ ਕੋਈ ਵੜਨ ਨਹੀਂ ਦਿੰਦਾ ਘਰੇ ਨਹੀਂ, ਪ੍ਰੀ ਅਪਰੂਵਲ ਤੋਂ ਬਗੈਰ। ਉਹ ਹੁਣ ਦਿਖਾਉਂਦੇ ਵੀ ਆ ਇਦਾਂ ਕਿ ਨਹੀਂ, ਅੱਜ ਕੱਲ੍ਹ ਉਹ ਤੋਂ ਬਗੈਰ ਤਾਂ ਬਾਇਰ ਦੀ ਕੋਈ ਸਥਿਤੀ ਨਹੀਂ ਕਿ ਨਹੀਂ। ਨਹੀਂ ਇਸ ਤਰ੍ਹਾਂ ਹੈਗਾ, ਦੇਖੋ ਜਦੋਂ ਕੋਵਿਡ ਦਾ ਸਮਾਂ ਸੀਗਾ ਨਾ, ਇਟ ਵਾਜ਼ ਐਨ ਐਬਸੋਲੂਟ ਰਿਕੁਆਇਰਮੈਂਟ, ਕਿਉਂਕਿ ਮਾਰਕੀਟ ਬੜੀ ਪੱਕੀ ਹੋਈ ਸੀ। ਹੁਣ ਕਈ ਵਾਰੀ ਫੇਰ ਵੀ ਅਸੀਂ ਕਹਿੰਦੇ ਯਾਰ ਚਲੋ ਠੀਕ ਹੈ, ਅੱਛਾ, ਲੀਨੀਅੰਸੀ ਹੈ ਥੋੜੀ ਜਿਹੀ ਲੀਨੀਅੰਸੀ ਹੈਗੀ ਹੈ, ਬਟ ਜੇ ਤੁਸੀਂ ਸੀਰੀਅਸ ਹੋ ਔਰ ਤੁਸੀਂ ਘਰ ਨੂੰ ਆਪਣੇ ਹੱਥੋਂ ਨਹੀਂ ਗਵਾਉਣਾ ਚਾਹੁੰਦੇ ਤੇ ਮੇਕ ਸ਼ੋਰ ਪ੍ਰੀ ਅਪਰੂਵਲ ਲੈ ਕੇ ਚੱਲੋ, ਕਿਉਂਕਿ ਇਹ ਨਾ ਹੋਏ ਵੀ ਬਾਅਦ ਜੇ ਤੁਸੀਂ ਘਰ ਪਸੰਦ ਕਰ ਲਓ, ਸਾਰੇ ਫੈਮਿਲੀ ਬੱਚੇ ਵੀ ਜਾ ਕੇ ਦੇਖੇ, ਕਮਰੇ ਵੀ ਪਸੰਦ ਕਰ ਲਏ, ਮੇਰਾ ਕਮਰਾ ਤੇ ਬਾਅਦ ਜੇ ਲੋਨ ਕਰਾਉਣ ਜਾਓ ਤਾਂ ਫਿਰ ਤੁਸੀਂ ਥੋੜੇ ਸੈਡ ਵੀ ਹੋ ਜਾਂਦੇ ਵੀ ਜੇ ਲੋਨ ਨਹੀਂ ਹੁੰਦਾ ਹੋਇਆ ਨਹੀਂ। ਸੋ ਇਟ ਇਜ਼ ਗੁੱਡ ਟੂ ਬੀ ਪ੍ਰੀਪੇਅਰਡ ਐਂਡ ਗੈਟ ਐਜੂਕੇਟਿਡ ਵੀ ਮੈਂ 7 ਲੱਖ ਦਾ ਘਰ ਲੈ ਸਕਦਾ ਜਾਂ ਮੇਰੀ ਜਿਹੜੀ ਲਿਮਿਟ ਹੈਗੀ ਉਹ ਸਿਰਫ ਹੈਗੀ ਹੈ 5 ਲੱਖ ਦੀ, ਫਿਰ ਉਸ ਹਿਸਾਬ ਨਾਲ ਘਰ ਵੇਖੋ, ਬੰਦਾ ਨੂੰ ਪਤਾ ਲੱਗ ਜਾਂਦਾ, ਬੰਦੇ ਨੂੰ ਪਤਾ ਲੱਗਦਾ। ਹਾਂਜੀ, ਠੀਕ ਹੈ। ਰੀਅਲ ਏਸਟੇਟ ਦੀ ਮੂਵਮੈਂਟ ਕੀ ਚੱਲ ਰਹੀ ਹੈ, ਮਾਰਕੀਟ ਦੀ ਮੂਵਮੈਂਟ ਕਿੱਦਾਂ ਹੈ? ਹਾਂਜੀ, ਰੀਅਲ ਏਸਟੇਟ ਦੇ ਵਿੱਚ ਥੋੜੀ ਜਿਹੀ ਅਪਟਿਕ ਹੋਈ ਸੀ ਪਿੱਛੇ ਜੀ, ਜੋ ਆਪਾਂ ਜਦੋਂ ਲਾਸਟ ਸ਼ੋਅ 'ਚ ਗੱਲ ਕੀਤੀ ਸੀ, ਵਿਆਜ ਥੋੜੇ ਜਿਹੇ ਥੱਲੇ ਨੂੰ ਆਏ ਸੀ, 1/4% ਜਿਹੜਾ ਆਇਆ ਸੀ, ਜਿਹੜਾ ਉਹਦੀ ਅਨਾਉਂਸਮੈਂਟ ਹੋਈ ਸੀ ਉਹਦੇ ਨਾਲ ਥੋੜਾ ਜਿਹਾ ਫਰਕ ਪਿਆ। ਲਾਈਕ ਆਈ ਸੈਡ ਬਿਫੋਰ ਵੀ ਥੋੜੇ ਹੁਣ ਹੌਲੀ ਥੱਲੇ ਨੂੰ ਆ ਰਹੇ ਨੇ ਵਿਆਜ। ਜਿੱਥੇ ਤੱਕ ਰੀਅਲ ਏਸਟੇਟ ਦੀ ਗੱਲ ਹੈਗੀ ਹੈ, ਥੋੜੀ ਜਿਹੀ ਪਿਕ ਕੀਤੀ ਹੈ ਜੀ, ਬਟ ਕ੍ਰੇਜ਼ੀ ਪਿਕ ਹਜੇ ਵੀ ਮਤਲਬ ਕਿ ਉਹ ਗੱਲਬਾਤ ਨਹੀਂ ਹੈਗੀ ਮੈਂ ਵੀ ਕਰ ਲੈਣਾ, ਉਹ ਹਜੇ ਗੱਲ ਹਜੇ ਬਣੀ ਨਹੀਂ। ਬਟ ਜਿਹੜੇ ਸੀਰੀਅਸ ਬਾਇਰਸ ਹੈਗੇ ਜਿਹਨਾਂ ਨੂੰ ਵਾਕਈ ਕਹ ਲਓ ਵੀ ਜ਼ਰੂਰਤ ਹੈਗੀ ਆ, ਲੋੜਵੰਦ ਨੇ, ਫੈਮਿਲੀ ਵੱਡੀ ਹੋ ਰਹੀ ਹੈ, ਜਾਂ ਕਈਆਂ ਦੀ ਫੈਮਿਲੀ ਘਰੋਂ ਬੱਚੇ ਚਲੇ ਗਏ ਕਾਲਜਾਂ ਵਿੱਚ, ਘਰ ਹੁਣ ਐਡਾ ਵੱਡਾ ਐਮਟੀ ਨੈਸਟ ਹੋ ਗਿਆ ਹੈ ਨਾ, ਕਹਿੰਦੇ ਨੇ ਪੰਛੀ ਉੱਡ ਕੇ ਚਲੇ ਗਏ, ਨਿਆਣੇ ਚਲੇ ਜਾਂਦੇ, ਫਿਰ ਘਰ ਵੱਡਾ ਹੋ ਜਾਂਦਾ, ਫਿਰ ਸੁਣਾ ਹੋਣਾ ਲੱਗਦਾ, ਤੇ ਉਦੋਂ ਫਿਰ ਉਹ ਕਹਿ ਲਓ ਵੀ ਜਿਹੜੇ ਉਹ ਆਪਣੇ ਘਰ ਨੂੰ ਵੇਚ ਕੇ ਉਹਨਾਂ ਨੂੰ ਗੁੱਡ ਐਕੁਇਟੀ ਬਣੀ ਹੈ ਤੇ ਉਹ ਕਹਿ ਲਓ ਵੀ ਉਹਨੂੰ ਡਾਊਨ ਸਾਈਜ਼ ਕਰਨਾ ਚਾਹੁੰਦੇ ਨੇ, ਉਹ ਬਾਇਰਸ ਹਜੇ ਮਾਰਕੀਟ 'ਚ ਹੈਗੇ ਨੇ। ਬਟ ਇਟ ਇਜ਼ ਡੂਇੰਗ ਓਕੇ, ਕੋਈ ਘਬਰਾਉਣ ਵਾਲੀ ਗੱਲ ਨਹੀਂ, ਇਹ ਵੀ ਵਾਕਈ ਸਭ ਕੁਝ ਅੜ ਗਿਆ, ਇਹੋ ਜਿਹੀ ਗੱਲ ਨਹੀਂ ਹੈਗੀ, ਬਟ ਸਲੋਲੀ ਇਟ ਇਜ਼ ਮੂਵਿੰਗ ਇਨ ਦ ਰਾਈਟ ਡਾਇਰੈਕਸ਼ਨ। ਇਨਵੈਂਟਰੀ ਵੱਧ ਰਹੀ ਹੈ, ਵਧ ਰਹੀ ਹੈ ਜੀ, ਬਿਲਕੁਲ ਵਧ ਰਹੀ ਹੈ। ਸੈਲਰਸ ਦੇਰ ਮੋਰ ਸੈਲਰਸ ਦੈਨ ਬਾਇਰਸ ਦਾ ਮਾਰਕੀਟ ਐਟ ਦ ਮੋਮੈਂਟ। ਸੋ ਹਾਂਜੀ, ਠੀਕ ਹੈ। ਤੇ ਮਾਰਗੇਜ ਰੇਟਸ ਦਾ ਕਿੱਦਾਂ ਚੱਲ ਰਿਹਾ ਹੈ? ਜਿੱਦਾਂ ਲਾਸਟ ਟਾਈਮ ਤੁਸੀਂ ਗੱਲ ਕੀਤੀ ਸੀ, ਉੱਥੇ ਕੀ ਆ ਜਾਂ ਕੁਝ? ਹਾਂ, ਉੱਥੇ ਕਿ ਨਹੀਂ ਹੈਗੇ ਜੀ, ਮੈਂ ਸ਼ੋਅ 'ਚ ਕਿਹਾ ਸੀਗਾ ਵੀ ਇਹਨਾਂ ਨੂੰ ਥੋੜਾ ਟਾਈਮ ਲੱਗਦਾ, ਇਟ ਟੇਕਸ ਟਾਈਮ, ਕਿਉਂਕਿ ਜਦੋਂ ਵੀ ਅਨਾਉਂਸਮੈਂਟ ਹੁੰਦੀ ਉਸ ਤੋਂ ਪਹਿਲਾਂ ਹੀ ਮਾਰਕੀਟ 4-5 ਕਦਮ ਗਾਂਹ ਹੁੰਦੀ, ਪਹਿਲਾਂ ਆਪਣੇ ਆਪ ਨੂੰ ਪਤਾ ਹੁੰਦਾ, ਕਰੈਕਟ ਕਰ ਲੈਂਦੀ ਆ, ਹਾਂ ਆਪਣੇ ਆਪ ਨੂੰ ਉਹਨੂੰ ਦੇ ਆਲਰੇਡੀ ਦੇਰ ਵੀ ਉਹਨੂੰ ਵੀ ਇੰਨਾ ਇਹਦਾ ਰੇਟ ਥੱਲੇ ਆਉਣਾ, ਇੱਥੇ ਤੱਕ ਆਉਣਾ, ਸੋ ਇਸੇ ਕਾਰਨ ਥੋੜਾ ਘੱਟ ਚੱਲਦਾ, ਹੌਲੀ ਇਹ ਗਾਂ ਨੂੰ ਅਠਾਂ ਨੂੰ ਜਾਊਗਾ, ਬਟ ਥੋੜਾ ਟਾਈਮ ਲੱਗੂਗਾ। ਠੀਕ ਹੈ। ਅੱਛਾ, ਜਿੱਦਾਂ ਹੁਣ ਤੁਸੀਂ ਦੱਸ ਰਹੇ ਆ, ਅੱਛਾ ਪਹਿਲਾਂ ਤਾਂ ਨੰਬਰ ਦੱਸ ਦਿਓ ਇੱਕ ਵਾਰੀ, ਜੇ ਕਿਸੇ ਨੇ ਸਲਾਹ ਕਰਨੀ, ਗੱਲਬਾਤ ਕਰਨੀ, ਫਿਰ ਆਪਾਂ ਅਗਲੇ ਟੌਪਿਕ ਦੀ ਗੱਲ ਕਰਦੇ ਹਾਂ। ਸੋ ਨੰਬਰ ਜ਼ਰੂਰ ਸ਼ੇਅਰ ਕਰ ਦਿਓ। ਕਿਸੇ ਵੀ ਭੈਣ ਭਰਾ ਨੂੰ ਹੋਮ ਲੋਨਸ ਜਾਂ ਰੀਅਲ ਏਸਟੇਟ ਨਾਲ ਜੁੜਦੀ ਕੋਈ ਵੀ ਸਰਵਿਸ ਚਾਹੀਦੀ ਹੋਏ, ਸਾਡੀ ਕੰਪਨੀ ਵੀ ਆਰ ਫੁੱਲ ਸਰਵਿਸ ਕੰਪਨੀ ਕਹਿ ਲਓ, ਅਸੀਂ ਸਾਰੇ ਕੰਮ ਕਰਨੇ ਆ, ਕਮਰਸ਼ੀਅਲ ਲੈ ਕਹਿ ਲਓ, ਐਗ ਦਾ ਕਹਿ ਲਓ, ਘਰਾਂ ਦਾ ਕਹਿ ਲਓ, ਲੋਨਸ ਦਾ ਕਹਿ ਲਓ, ਤਾਂ ਨੰਬਰ ਜਿਹੜਾ ਹੈਗਾ ਜੀ ਹੈਗਾ 559 905 2575 559 905 2575। ਇਹ ਨੰਬਰ ਤੁਸੀਂ ਜੇ ਕਿਸੇ ਆਪਣੇ ਦੋਸਤ ਮਿੱਤਰ ਨੂੰ ਦੇਣਾ ਹੋਵੇ ਤਾਂ ਪਲੀਜ਼ ਪੈਸ ਇਟ ਔਨ ਜੀ। ਅੱਛਾ, ਜਿੱਦਾਂ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਵੀ ਮਾਰਕੀਟ ਦੇ ਵਿੱਚ ਸੈਲਰ ਜ਼ਿਆਦਾ ਨੇ, ਬਾਇਰ ਅਜੇ ਥੋੜਾ ਵਿਰਾਮ 'ਚ ਆ, ਠੰਡ 'ਚ ਆ, ਵੀ ਚਲੋ ਦੇਖਦੇ ਆ ਕੀ ਬਣਦਾ। ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੇ ਲੈਣਾ ਹੀ ਆ ਘਰ, ਉਹਨਾਂ ਦੇ ਲਈ ਮਾਰਕੀਟ ਜਿੱਦਾਂ ਦੀ ਵੀ ਹੋਵੇ ਉਹ ਘਰ ਖਰੀਦਣ ਵਾਲੀ ਹੋਈ ਆ, ਉਹਨਾਂ ਦੇ ਲਈ ਆ। ਹੁਣ ਜਦੋਂ ਸੈੱਲ ਕਰਨਾ ਆ ਘਰ, ਇੱਕ ਤਾਂ ਮੋਟੀਵੇਸ਼ਨ ਕੀ ਹੈ ਇਸ ਟਾਈਮ, ਸੈਲਰ ਦੀ ਕੀ ਮੋਟੀਵੇਸ਼ਨ ਆ ਰਹੀ ਆ ਵੀ ਉਹ ਸੈੱਲ ਜ਼ਿਆਦਾ ਕਰ ਰਿਹਾ ਆ, ਤੇ ਸੈੱਲ ਕਰਨ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਆ?
ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ। ਦੇਖੋ ਇਸ ਤਰ੍ਹਾਂ ਇਸ ਵੇਲੇ ਕਾਫੀ ਸੈਲਰਸ ਮਾਰਕੀਟ 'ਚ ਆ ਰਹੇ ਨੇ ਔਰ ਇਟ ਇਜ਼ ਵੈਰੀ ਇੰਪੋਰਟੈਂਟ ਜੇ ਤੁਹਾਡਾ ਮਨ ਬਣ ਚੁੱਕਿਆ ਵੀ ਅਸੀਂ ਘਰ ਨੂੰ ਸੈੱਲ ਕਰਨਾ ਹੈਗਾ ਤੇ ਪਲੀਜ਼ ਬੀ ਵੈਰੀ ਕੇਅਰਫੁਲ। ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਉਹ ਏਜੰਸੀ ਯੂਜ਼ ਕਰੋ ਜਿਨ੍ਹਾਂ ਨੂੰ ਕੁਝ ਐਕਸਪੀਰੀਅੰਸ ਹੋਵੇ, ਜਿਨ੍ਹਾਂ ਨੂੰ ਇਸ ਕੰਮ ਦੀ ਨੌਲੇਜ ਹੋਵੇ। ਅੱਜ ਕੱਲ੍ਹ ਕਹਿ ਲਓ ਵੀ ਹਰ ਇੱਕ ਬੰਦਾ ਲਾਇਸੈਂਸ ਲਿਆ ਫਿਰਦਾ, ਮਹੀਨਾ ਕੰਮ ਕੀਤਾ ਤੇ ਚਲੋ ਜੀ 4-5 ਵੀਡੀਓ ਬਣਾ ਕੇ ਪਾਤੀਆਂ ਵੀ ਤੁਸੀਂ ਸਾਡੇ ਕੋਲ ਕਰ ਲਓ ਜਾਂ ਅਸੀਂ ਆਹ ਕਰ ਲਾਂਗੇ ਅਸੀਂ ਉਹ ਕਰ ਲਾਂਗੇ। ਠੀਕ ਹੈ। ਫਾਈਨ, ਨਥਿੰਗ ਰੋਂਗ ਵਿਦ ਇਟ, ਬਟ ਮਾਈ ਸੁਜੈਸ਼ਨ ਇਜ਼ ਵੀ ਮੇਕ ਸ਼ੋਰ ਤੁਸੀਂ ਏਜੰਸੀ ਜਾਂ ਏਜੰਟ ਉਹ ਯੂਜ਼ ਕਰੋ ਜਿਹਨਾਂ ਨੂੰ ਚੰਗੀ ਕੰਮ ਦੀ ਨੌਲੇਜ ਹੋਵੇ ਵੀ ਕਿਸ ਤਰ੍ਹਾਂ ਕਰਨਾ ਹੈਗਾ। ਹੁਣ ਤੁਸੀਂ ਕੋਈ ਘਰ ਸੈੱਲ ਕਰਨਾ ਤੇ ਜਾ ਕੇ ਅਸੀਂ ਕਹਿਤਾ ਜੀ ਹਾਂਜੀ ਕਿੰਨੇ ਤੁਸੀਂ ਜਿੰਨਾ ਦਾ ਮਰਜ਼ੀ ਲਾਓ ਜੀ ਕੋਈ ਨਹੀਂ ਆਪਾਂ ਇੰਨੇ ਪੈਸੇ ਲੈ ਦਾਂਗੇ, ਉਹ ਫਿਰ ਜਿਹੜੀ ਲਿਸਟਿੰਗ ਹੈ ਉਹ ਅੜ ਜਾਂਦੀ ਹੈਗੀ ਹੈ। ਹੁਣ ਜਿਹੜਾ ਐਕਸਪੀਰੀਅੰਸ ਏਜੰਟ ਹੈਗਾ ਉਹਨੂੰ ਪਤਾ ਹੁੰਦਾ ਵੀ ਇਹ ਘਰ ਦੀ ਇੰਨੀ ਵੈਲਿਊ ਹੈਗੀ ਹੈ। ਹੁਣ ਜਦੋਂ ਅਸੀਂ ਘਰ ਨੂੰ ਲਿਸਟ ਕਰਨਾ ਹੁੰਦਾ ਅਸੀਂ ਘਰ ਆਪ ਜਾ ਕੇ ਅਪਾਇੰਟਮੈਂਟ ਬਣਾ ਕੇ ਤੁਹਾਨੂੰ ਮਿਲਣੇ ਘਰ ਆ ਕੇ ਬੈਠਦੇ ਤੁਹਾਡੇ ਨਾਲ, ਘਰ ਪੂਰਾ ਚੈੱਕ ਕਰਨੇ, ਜਿਹੜੀਆਂ ਚੀਜ਼ਾਂ ਦੀ ਠੀਕ ਕਰਨੀ ਤੁਹਾਨੂੰ ਦੱਸ ਦੇਣਾ ਵੀ ਆਹ ਚੀਜ਼ਾਂ ਠੀਕ ਕਰੋ ਤੇ ਤੁਹਾਡਾ ਘਰ ਥੋੜ੍ਹਾ ਜਲਦੀ ਵਿਕ ਜਾਊਗਾ। ਠੀਕ ਹੈ ਨਾ ਤੇ ਉਸ ਤੋਂ ਬਾਅਦ ਅਸੀਂ ਉਸ ਘਰ ਦੀ ਪਾਉਂਦੇ ਹਾਂ ਵੈਲਿਊ। ਬਿਕੋਜ਼ ਵੀ ਆਰ ਆਲਸੋ ਮੋਰਗੇਜ ਕੰਪਨੀ, ਅਸੀਂ ਹੋਮ ਲੋਨਸ ਦਾ ਵੀ ਕੰਮ ਕਰਨੇ, ਸਾਨੂੰ ਥੋੜ੍ਹੀ ਇਹ ਨੌਲੇਜ ਹੁੰਦੀ ਹੈ ਵੀ ਜੇ ਇਸ ਘਰ ਦਾ ਅਸੀਂ ਅਪਰੇਜ਼ਲ ਕਰਾਵਾਂ ਤਾਂ ਬੈਂਕ ਨੇ ਕਿੰਨੀ ਕਿਸ ਚੀਜ਼ ਦੀ ਵੈਲਿਊ ਪਾਣੀ ਹੈਗੀ ਹੈ। ਸੋ ਵੀ ਕੈਨ ਗਿਵ ਲਾਈਕ ਇਵੈਲੂਏਸ਼ਨ ਵੀ ਇਹ ਘਰ ਦੀ ਇੰਨੀ ਕੁ ਵੈਲਿਊ ਹੈਗੀ ਹੈ। ਸੋ ਅੱਜ ਦੀ ਮਾਰਕੀਟ 'ਚ ਤੁਸੀਂ ਘਰ ਵੇਚਣਾ ਤੇ ਆਹ ਨਾ ਕਰੋ ਵੀ ਜੇ ਘਰ ਦੀ ਵੈਲਿਊ ਹੈਗੀ 5.5 ਤੇ ਤੁਸੀਂ 6.5 ਲਾ ਦਿੰਦੇ ਵੀ ਲੱਖ ਵੱਧ ਆਪਾਂ ਕਮਾ ਲਈਏ। ਇਹੋ ਘਰ ਜੇ ਤੁਸੀਂ ਆਪ ਲੈਣਾ ਹੋਏ ਤੇ ਕੋਈ ਨਹੀਂ ਜਿਹਨੂੰ 4.5 ਦਾ ਹੀ ਆਫਰ ਪਾ ਦਿਓ ਜੀ ਸਾਡੀ। ਤੁਸੀਂ ਸੇਮ ਹੀ ਬੰਦੇ ਹੋ, ਹਾਂ ਐਜੂਕੇਟਿਡ ਹੋ, ਤੁਹਾਨੂੰ ਪਤਾ ਮਾਰਕੀਟ 'ਚ ਕੀ ਹੋ ਰਿਹਾ। ਸੋ ਡੋਂਟ ਡੂ ਦੈਟ। ਜੇ ਤੁਸੀਂ ਘਰ ਵੇਚਣਾ ਸਹੀ ਲਾਓ, ਜਿਹੜੀ ਦੀ ਪ੍ਰਾਈਸ ਸਹੀ ਹੈ ਤਾਂ ਕਿ ਜਿਹੜਾ ਦੇਖਣ ਵਾਲਾ ਹੋਵੇ ਕਿ ਯਾਰ ਬੰਦੇ ਨੇ ਪ੍ਰਾਈਸ ਸਹੀ ਲਾਇਆ ਤੇ ਫਿਰ ਹੋ ਸਕਦਾ ਤੁਹਾਨੂੰ ਸ਼ਾਇਦ ਥੋੜ੍ਹੇ ਪੈਸੇ ਵੱਧ ਵੀ ਮਿਲ ਜਾਣ। ਵੀ ਜਿਹੜਾ ਬੰਦਾ ਤੁਹਾਡੀ ਕਹਿ ਲਓ ਵੀ ਚੀਜ਼ ਦੀ ਕਦਰ ਕਰੇਗਾ ਨਾ ਉਹ ਕਹਿੰਦਾ ਯਾਰ ਸਹੀ ਪੈਸੇ ਲਾਈਏ, ਆਪਾਂ 5 ਲੱਖ ਆਪਾਂ ਤਾਂ 5,000 ਵੱਧ ਦਿੰਦੇ ਹਾਂ ਜਾਂ 20,000 ਵੱਧ ਦਿੰਦੇ ਹਾਂ ਕਿਉਂਕਿ ਪ੍ਰਾਈਸ ਸਹੀ ਲੱਗੀ ਹੈ। ਪਰ ਜੇ ਤੁਸੀਂ ਉੱਪਰ ਤੋਂ ਸ਼ੁਰੂ ਹੋਏ ਫਿਰ ਕਹਿੰਦਾ ਵੇਟ ਕਰਦੇ ਆ ਫਿਰ ਤੁਹਾਨੂੰ ਬਹੁਤ ਘੱਟ ਪੈਸੇ ਮਿਲਦੇ ਜਿਹਦੀ ਬਹੁਤ ਜ਼ਿਆਦਾ ਪੈਸੇ ਮੰਗਦੇ ਹੋ ਕਿਉਂਕਿ ਤਾਂ ਇੱਕ ਤਾਂ ਘਰ ਜਲਦੀ ਵਿਕਦਾ ਨਹੀਂ। ਹੁਣ 6 ਮਹੀਨੇ ਘਰ ਲੱਗਾ ਰਹੇਗਾ ਫਿਰ ਤੁਹਾਡੀ ਜਿਹੜੀ ਵੈਲਿਊ ਹੈ ਘਰ ਦੀ ਉਹ ਡਾਊਨ ਜਾਈ ਜਾਂਦੀ ਹੈ। ਫਿਰ ਬਾਇਰ ਵੀ ਬੜੇ ਸਿਆਣੇ ਆ, ਸਾਰੀ ਗੱਲ ਜ਼ਿੱਲੋ ਇੱਕ ਕੰਪਨੀਜ਼ ਹੈਗੀ ਹੈ ਉਹ ਤੁਹਾਨੂੰ ਥੋੜ੍ਹੀ ਬਹੁਤੀ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਆਪਣੀ ਪ੍ਰਾਈਸ ਦੱਸ ਦਿੰਦੀ ਹੈ। ਨਾਰਮਲੀ ਦੇ ਆਰ ਵੈਰੀ ਕਲੋਜ਼, ਜ਼ਿਆਦਾ ਫਰਕ ਨਹੀਂ ਹੁੰਦਾ ਅਪਰੇਜ਼ਲ ਦੇ ਹਿਸਾਬ ਦੇ ਨਾਲ। ਹਾਂਜੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ। ਨਾਲੇ ਜਦੋਂ ਇੰਨਾ ਚਿਰ ਮਾਰਕੀਟ ਤੇ ਘਰ ਲੱਗਾ ਰਹਿ ਜਾਂਦਾ ਲੋਕਾਂ ਨੂੰ ਲੱਗਦਾ ਕੋਈ ਪ੍ਰੋਬਲਮ ਹੈ ਘਰ 'ਚ। ਬਿਲਕੁਲ ਸਹੀ ਗਈ ਹੈ। ਉਹ ਕਹਿੰਦੇ ਕੋਈ ਗੱਲ ਹੋਣੀ ਹੈ ਤਾਂ ਹੀ ਨਹੀਂ 6 ਮਹੀਨੇ ਘਰ ਵਿਕਿਆ ਨਹੀਂ। ਇਸ਼ੂ ਹੈਗਾ। ਸੋ ਸਾਡੇ ਕੋਲ ਕਈ ਘਰ ਲੱਗਦੇ ਆ, ਹਜੇ ਘਰ ਲੱਗਿਆ ਹੁਣ ਦੀ ਗੱਲ ਕਰ ਰਿਹਾ ਬੜੀ ਲੇਟੈਸਟ ਜੀ, ਇਹ ਘਰ ਇਸੇ 'ਚ ਲਾਇਆ ਵੀ ਨਹੀਂ ਹੈਗਾ ਤੇ ਵੈਸੇ ਸਾਡਾ ਕਿਉਂਕਿ ਜ਼ੈਂਡਰ ਮੋਰਗੇਜ ਕੰਪਨੀ ਦਾ ਕਈ ਸਾਲਾਂ ਤੋਂ ਤਜਰਬਾ ਹੈਗਾ, ਸਾਡੀ ਕਾਫੀ ਵੱਡੀ ਕਹਿ ਲਓ ਵੀ ਕਲਾਇੰਟ ਲਿਸਟ ਵੀ ਹੈਗੀ ਹੈ ਜੀ। ਅਸੀਂ ਸਾਡੇ ਕੋਲ ਕਈ ਕਲਾਇੰਟ ਕਰਦੇ ਭਾਜੀ ਘਰ ਚੰਗਾ ਹੈ ਸਾਨੂੰ ਦੱਸੋ ਜ਼ਰੂਰ। ਅਸੀਂ ਉਹਨਾਂ ਨੂੰ ਕਾਲ ਕਰਨੇ ਆ ਭਾਜੀ ਇਹ ਘਰ ਹੈਗਾ ਤੁਹਾਡੇ ਘਰ ਦੇ ਬਿਲਕੁਲ ਲਾਗੇ ਹੈਗਾ, ਉਹ ਕਹਿੰਦੇ ਯਾਰ ਮੇਰੇ ਚਾਚੇ ਦੇ ਮੁੰਡੇ ਨੇ ਲੈਣਾ, ਮੈਂ ਤਾਏ ਨੇ ਲੈਣਾ ਜਾਂ ਮੇਰੇ ਦੋਸਤ ਨੇ ਘਰ ਲੈਣਾ, ਉਹੀਓ ਗਲੀ 'ਚ ਜਾਂ ਉਹੀਓ ਕਹ ਲਓ ਵੀ ਮਹੱਲੇ ਦੇ ਵਿੱਚ ਕਹ ਲਓ ਘਰ ਵਿਕ ਜਾਂਦਾ। ਸੋ ਵੀ ਹੈਵ ਅ ਹਿਊਜ ਲਿਸਟ ਆਫ ਦੈਟ। ਸੋ ਅਸੀਂ ਉਹਨਾਂ ਨਾਲ ਬੈਠ ਕੇ ਸਾਰੀ ਸਲਾਹ ਕਰਨਾ ਵੀ ਭਾਈ ਆਹ ਦੇਖੋ ਅੱਜ ਕੱਲ੍ਹ ਦੇ ਹਿਸਾਬ ਨਾਲ ਇੰਨੀ ਦੀ ਪ੍ਰਾਈਸ ਸਹੀ ਹੈਗੀ ਹੈ ਤੇ ਲਾਓਗੇ ਤੇ ਥੋੜ੍ਹਾ ਜਲਦੀ ਵਿਕ ਜਾਊਗਾ। ਤੇ ਉਹ ਜਿਹੜੇ ਲੱਗੇ ਹਜੇ ਮੈਂ ਤੁਹਾਨੂੰ ਇੰਸਟੈਂਸ ਇਹ ਦੇਣਾ ਚਾਹੁੰਦਾ ਵੀ ਇਹ ਘਰ ਅਸੀਂ ਲਾ ਰਿਹਾ ਹਜੇ ਅਸੀਂ ਉਹਨੂੰ ਪ੍ਰਮੋਟ ਵੀ ਨਹੀਂ ਕੀਤਾ, ਉਹਦੀ ਆਲਰੇਡੀ ਆਫਰ ਆਫਿਸ 'ਚ ਪਈ ਹੋਈ। ਹਾਲੇ ਉਹਦੇ ਘਰ ਦੀਆਂ ਫੋਟੋਆਂ ਵੀ ਨਹੀਂ ਖਿੱਚੀਆਂ ਪਈਆਂ। ਅੱਛਾ ਜੀ। ਹਾਂ ਇਨ ਹਾਊਸ ਹੀ ਹੋ ਗਿਆ ਉਹ। ਇੱਕ ਤਰ੍ਹਾਂ ਨਹੀਂ ਅਸੀਂ ਫਿਰ ਲਿਸਟ ਕਰਨੇ ਆ, ਵੀ ਹੈਵ ਟੂ ਲਿਸਟ ਇਟ। ਅਸੀਂ ਪੌਕਟ ਲਿਸਟਿੰਗ ਵਾਲਾ ਕੰਮ ਨਹੀਂ ਕਰਦੇ, ਅਸੀਂ ਦੱਸ ਦਿੰਦੇ ਹਾਂ ਵੀ ਇਹ ਅਪਕਮਿੰਗ ਲਿਸਟਿੰਗ ਹੈਗੀ ਹੈ, ਜਿਵੇਂ ਵੀ ਆਉਣ ਵਾਲੀ ਲਿਸਟਿੰਗ ਹੈਗੀ ਹੈ। ਜੇ ਕੋਈ ਬਾਇਰ ਹੈਗਾ ਮਾਰਕੀਟ ਦੇ ਵਿੱਚ, ਕਿਉਂਕਿ ਸਾਡੇ ਆਪਣੇ ਬਾਇਰ ਬਹੁਤ ਹੈਗੇ ਨਾ ਜਿਹੜੇ ਆਲਰੇਡੀ ਅਪਰੋਚ ਕਰ ਲੈਂਦੇ ਫਿਰ ਉਹ। ਹੁਣ ਜ਼ੈਂਡਰ ਮੋਰਗੇਜ ਦੇ ਵਿੱਚ ਕਈ ਅਪਰੂਵਲ ਲੈਟਰ ਲੱਗ ਕੇ ਆਪਣੀ ਜੇਬ 'ਚ ਪਾਈ ਫਿਰਦੇ, ਉਹ ਸਾਡੇ ਕਲਾਇੰਟ ਹੈਗੇ। ਅਸੀਂ ਹੁਣ ਦੱਸ ਦਿਓ ਭਾਈ ਆਹ ਨਵਾਂ ਘਰ ਤੁਹਾਡੇ ਜਿੱਦਾਂ ਤੁਸੀਂ ਕਹਿੰਦੇ ਸੀ ਉਦਾਂ ਦਾ ਹੈਗਾ, ਤੁਸੀਂ ਲੈਣਾ ਚਾਹੁੰਦੇ ਜੇ ਹਾਂ ਤੁਸੀਂ ਲਿਖਾ ਦਿਓ, ਫਿਰ ਆਪਾਂ ਉਸ ਹਿਸਾਬ ਨਾਲ ਕਹ ਲਓ ਵੀ ਉਹ ਰਾਈਟ ਵੇ ਵਿਕ ਜਾਂਦਾ। ਬਟ ਲਾਈਕ ਆਈ ਸੈਡ ਇਟ ਹੈਜ਼ ਟੂ ਬੀ ਪ੍ਰਾਈਸ ਰਾਈਟ। ਜੇ ਤੁਸੀਂ ਪ੍ਰਾਈਸ ਬਹੁਤ ਜ਼ਿਆਦਾ ਮੰਗੋਗੇ ਤਾਂ ਉਹ ਘਰ ਸ਼ਾਇਦ ਜਲਦੀ ਨਹੀਂ ਵਿਕੂਗਾ। ਅੱਛਾ, ਸੈਲਰ ਨੂੰ ਇਸ ਟਾਈਮ ਕਿੰਨਾ ਕੁ ਅਪਗ੍ਰੇਡ ਜਾਂ ਕਿੰਨੀਆਂ ਕੁ ਮਨੀ ਲਾਉਣੀ ਪੈਂਦੀ ਆ ਵੀ ਘਰ ਦਾ ਜਿਹੜਾ ਪ੍ਰਾਈਸ ਆ ਮਤਲਬ ਗੁੱਡ ਪ੍ਰਾਈਸ ਜਿਹੜਾ ਉਸ ਦੇ ਵਿੱਚ ਮਿਲੇ, ਕਿੰਨੀ ਕੁ ਇਨਪੁਟ ਜਿਹੜੀ ਉਹ ਲਾਉਣੀ ਪੈਣੀ ਆ? ਹਾਂਜੀ ਦੇਖੋ ਘਰ ਜਿਹੜਾ ਤੇ ਆਲਰੇਡੀ ਤੁਸੀਂ ਹੁਣ ਤੁਸੀਂ ਘਰ 'ਚ ਰਹਿ ਰਹੇ ਹੋ, ਤੁਸੀਂ ਘਰ ਨੂੰ ਸੈੱਲ ਕਰਨਾ, ਸਭ ਤੋਂ ਈਜ਼ੀ ਘਰ ਵੇਚਣਾ ਉਹ ਹੁੰਦਾ ਜਿਹੜਾ ਆਲਰੇਡੀ ਖਾਲੀ ਹੋ ਚੁੱਕਿਆ ਹੋਵੇ। ਜਿਹਦੇ ਕੋਈ ਸਮਾਨ ਨਹੀਂ ਹੈਗਾ, ਕਾਰਪੇਟ ਸਾਫ਼ ਹੋ ਗਏ ਨੇ, ਡੀਪ ਕਲੀਨਿੰਗ ਹੋ ਗਈ ਹੈ, ਬਾਹਰ ਦਾ ਘਰ ਐਨ ਸਾਫ਼ ਸੁਫ ਕੱਟਿਆ ਹੈਗਾ, ਉਹ ਘਰ ਜਿਹੜਾ ਹੈਗਾ ਰੈਡੀ ਟੂ ਸੈੱਲ ਹੈਗਾ, ਬੜਾ ਈਜ਼ੀ ਹੈਗਾ। ਸੋ ਜੇ ਹੁਣ ਤੁਸੀਂ ਸਪੋਜ਼ ਕਰੋ ਘਰ 'ਚ ਮੂਵ ਨਹੀਂ ਹੋਏ, ਤੁਸੀਂ ਫਿਰ ਵੇਚਣਾ ਚਾਹੁੰਦੇ ਜੇ, ਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਆਲਰੇਡੀ ਘਰ 'ਚ ਲੱਗੀਆਂ ਹੋਈਆਂ ਮੇਕ ਸ਼ੋਰ ਵੀ ਉਹ ਸਾਫ਼ ਸੁਥਰੀਆਂ ਹੋਣ। ਵੀ ਜਿਵੇਂ ਘਰ 'ਚ ਸਾਡੇ ਨਾ ਮੈਨੂੰ ਯਾਦ ਆ ਮੈਂ ਛੋਟਾ ਹੁੰਦਾ ਸੀ ਡੈਡੀ ਦੇ ਘਰ ਕਦੀ ਸਾਡੇ ਸਕੂਲ ਦੇ ਪ੍ਰਿੰਸੀਪਲ ਆਣਾ ਨਾ, ਉਹਨਾਂ ਕਹਿਣਾ ਚਲੋ ਵੀ ਨਿਆਣਿਓ
ਕਰੋ ਸਫਾਈ ਸਾਰੇ ਘਰ ਦੀ ਤੇ ਘਰ ਐਂ ਲਿਸ਼ਕਾ ਲੈਣ, ਵੈਸੇ ਵੀ ਸਾਫ਼ ਹੁੰਦਾ ਸੀ ਪਰ ਉਹਨੂੰ ਲਿਸ਼ਕਾ ਲੈਣਾ ਕਿਉਂ ਬਹੁਤ ਅੱਜ ਜ਼ਿਆਦਾ। ਘਰ ਦੀ ਇੰਸਪੈਕਸ਼ਨ ਹੋ ਰਹੀ ਹੈ। ਬੇਸਿਕਲੀ ਸੋ ਜਿਹੜਾ ਬਾਇਰ ਆ ਸਮਝੋ ਤੁਹਾਡੀ ਘਰ ਦੀ ਇੱਕ ਤਰ੍ਹਾਂ ਦੀ ਇੰਸਪੈਕਸ਼ਨ ਕਰਨੀ ਆ ਰਿਹਾ, ਉਹਨੇ ਇਹ ਇੰਸਪੈਕਟ ਕਰਨਾ ਵੀ ਇਹ ਘਰ ਸੋਹਣਾ ਸਾਫ਼ ਸੁਥਰਾ, ਕਿਉਂਕਿ ਉਹ ਉਹਨਾਂ ਦੇ ਆਪਣੇ ਮਨ 'ਚ ਸੋਚਦੇ ਮੇਰੇ ਵਾਸਤੇ ਆਹ ਕਮਰਾ ਹੋਊਗਾ, ਆਹ ਡਰਾਇੰਗ ਰੂਮ ਹੋਊਗਾ ਸਾਡਾ, ਉਹ ਆਪਣੇ ਆਪ ਨੂੰ ਉੱਥੇ ਰੱਖ ਕੇ ਦੇਖਦਾ। ਹਾਂ ਉਹ ਉਸ ਹਿਸਾਬ ਨਾਲ ਜਾਂਦੇ ਨੇ ਤੁਹਾਡੇ ਘਰ, ਉਹ ਤੁਹਾਡੇ ਵਾਸਤੇ ਐਜ਼ ਏ ਗੈਸਟ ਹੀ ਆਉਂਦੇ ਇੱਕ ਤਰ੍ਹਾਂ ਵੀ ਦੇਖ ਘਰ ਚੈੱਕ ਕਰਕੇ ਇਹ ਵੀ ਸੋਹਣਾ ਲੈਣਾ ਕਿ ਨਹੀਂ ਲੈਣਾ। ਸੋ ਜਿੰਨਾ ਸਾਫ਼ ਸੁਥਰਾ ਹੋਊਗਾ ਉਹਦੇ ਚੰਗਾ ਸਮੈਲ ਕਰਦਾ ਹੋਵੇ, ਸਾਫ਼ ਸੁਥਰਾ ਹੋਏ, ਕਾਰਪਟ ਸਾਫ਼ ਹੋਣ, ਸੋਫਾ ਸਾਫ਼ ਹੋਏ, ਬਿਲਕੁਲ ਸਾਫ਼ ਕਰ ਦਿਓ। ਇਹ ਨਹੀਂ ਹੈਗਾ ਵੀ ਭਾਂਡੇ ਰੱਖਦੇ ਉੱਥੇ ਉਹਦੇ ਉੱਪਰ ਹੀ ਤੇ ਕੋਈ ਨਾ ਸਫਾਈ ਦੇਖ ਜਿਹਨੂੰ ਪਸੰਦ ਆਵੇ ਦੇਖੀ ਜਾਊਗੀ ਲੈ ਲਓਗੇ, ਉਹ ਨਾ ਹੀ ਵੇਚੋ ਫਿਰ ਚੰਗਾ। ਡੋਂਟ ਸੈਲ ਇਟ ਵਿਲ ਨਾਟ ਸੈਲ ਇਟ, ਕਿਉਂਕਿ ਜਿਹੜਾ ਉਹਨਾਂ ਦਾ ਫਰਸਟ ਇੰਪ੍ਰੈਸ਼ਨ ਉਹਨੇ ਘਰ ਜਾ ਕੇ ਵੇਖਣਾ, ਜਿਹੜਾ ਘਰ ਸਾਫ਼ ਸੁਥਰਾ ਹੈਗਾ, ਅੱਛਾ ਸਮੈਲ ਕਰਦਾ, ਸਾਫ਼ ਘਾਹ ਅੱਗੇ ਕੱਟਿਆ ਹੋਇਆ, ਸੋਹਣਾ ਘਰ ਯਾਰਡ ਦਾ, ਆ, clean ਆ। ਉਹ ਵਿਕਦਾ ਹੈਗਾ। ਜਾਂ ਫਿਰ ਤੁਸੀਂ ਲਾਸ ਲਓਗੇ, ਤੁਹਾਨੂੰ ਆਫਰ ਬੜੀ ਛੋਟੀ ਆਊਗੀ। ਠੀਕ ਹੈ, ਸੋ ਕਿਤੇ ਨਾ ਕਿਤੇ ਤਾਂ ਤੁਹਾਨੂੰ ਉਹ ਕਰਨਾ ਹੀ ਪੈਣਾ ਹੈ। ਬਿਲਕੁਲ ਜੀ ਬਿਲਕੁਲ। ਤੇ ਜਿੰਨਾ ਅਪੀਲਿੰਗ ਹੋਊਗਾ ਉਹਨਾਂ ਫਿਰ ਬੈਟਰ ਜਿਹੜਾ ਉਹ ਉਸ ਚੀਜ਼ ਦੇ ਵਿੱਚ ਜਿਹੜਾ ਉਹ ਰਹਿੰਦਾ। ਸੋ ਡੈਫੀਨੇਟਲੀ ਭਾਈ ਧਿਆਨ ਰੱਖੋ। ਬਾਕੀ ਜੇ ਤੁਸੀਂ ਕੁਝ ਸੈੱਲ ਕਰਨ ਬਾਰੇ ਸੋਚ ਰਹੇ ਹੋ ਤਾਂ ਮੋਹਨ ਚੀਮਾ ਜੀ ਦੇ ਨਾਲ ਕੰਟੈਕਟ ਤੁਸੀਂ ਕਰ ਸਕਦੇ ਆ। ਜਿੱਦਾਂ ਇਹਨਾਂ ਨੇ ਕਿਹਾ ਵੀ ਫੁੱਲ ਸਰਵਿਸ ਆ, ਰੀਅਲ ਏਸਟੇਟ ਦੇ ਵਿੱਚ ਵੇਚਣਾ ਆ, ਘਰ ਖਰੀਦਣਾ ਆ, ਹੋਰ ਤਰ੍ਹਾਂ ਦੀ ਵੀ ਜੇ ਕਮਰਸ਼ੀਅਲ ਆ ਐਗ ਆ ਉਹ ਵੀ ਆ, ਲੋਨਸ ਆ, ਉਹਦੇ ਲਈ ਕਾਲ ਕਰੋ ਤੇ ਨੰਬਰ ਦੱਸ ਦਿਓ ਇੱਕ ਚੀਮਾ ਜੀ। ਹਾਂਜੀ ਬਿਲਕੁਲ ਜੀ, ਮੇਰਾ ਕੰਟੈਕਟ ਨੰਬਰ ਹੈਗਾ ਜੀ 5599052575 559 905 2575 ਜੀ। ਪਿੱਛੇ ਜੇ ਨਾ ਜਦੋਂ ਆਪਣਾ ਲਾ ਸੂਟ ਹੋਇਆ ਸੀਗਾ ਕਮਿਸ਼ਨ ਵਾਲਾ, ਹਾਂਜੀ ਹਾਂਜੀ ਬਾਇਰ ਵਾਲਾ, ਸੈਲਰ ਵਾਲਾ, Yeah. ਹੁਣ ਕੀ ਰੌਲਾ ਚੱਲਦਾ ਆ? ਹੈ ਆ ਕੁਛ ਕਿ ਉਦਾਂ ਹੀ ਚੱਲ ਰਿਹਾ ਆ? ਬੈਕ ਟੂ ਸਟੇਟਸ ਕੋ ਆਪਾਂ ਆ ਗਏ ਆ? ਯਾ ਦੇਖੋ ਜੀ, ਵੈਰੀ ਇੰਪੋਰਟੈਂਟ ਕੁਐਸਚਨ, ਥੈਂਕ ਯੂ ਫॉर दैट। ਜਿੱਥੋਂ ਤੱਕ ਉਹ ਕੇਸ ਇਹ ਸੀਗਾ ਵੀ ਉਦੋਂ ਵੀ ਜਿਹੜੀ ਰੀਅਲ ਏਸਟੇਟ ਦੀ ਕਮਿਸ਼ਨ ਹੈਗੀ ਹੈ, ਨਾਰਮਲੀ ਐਵਰੇਜ ਜਿਹੜੀ ਕਮਿਸ਼ਨ ਹੈਗੀ ਉਹ 6% ਹੁੰਦੀ ਹੈ, ਲਿਸਟਿੰਗ ਫੀ ਜਿਹਨੂੰ ਅਸੀਂ ਕਹਿੰਦੇ। ਤੇ ਕੇਸ ਬੜਾ ਵੱਡਾ ਚੱਲਿਆ ਸੀ। ਕੇਸ ਫਿਰ ਇਹ ਬਣਿਆ ਸੀਗਾ ਵੀ ਜਿਹੜਾ ਬਾਇਰ ਹੈਗਾ, ਤਾਂ ਬਾਇਰ ਦਾ ਏਜੰਟ ਦਾ ਵੀ ਉਹਨੂੰ 6 ਦਾ ਅੱਧ ਕਿਉਂ ਦਿੱਤਾ ਜਾਵੇ, ਸੈਲਰ ਕਿਉਂ ਦੇਵੇ ਵੀ ਉਹ ਜਿਹੜਾ 3% ਆ ਮੈਂ ਨਹੀਂ ਦੇਣਾ, ਮੈਂ ਨਹੀਂ ਦੇਣੇ ਇਹਨੂੰ। ਹਾਂ ਉਹ ਜਿੱਤ ਗਏ, ਉਹ ਕੇਸ ਜਿੱਤ ਗਏ ਸੀਗੇ। ਇਟ ਬਿਕਮ ਅ ਲਾਅ, ਐਕਚੁਅਲੀ ਇਟ ਇਜ਼ ਅ ਲਾਅ ਵੀ ਜਿਹੜੀਆਂ ਵੀ ਐਸੋਸੀਏਸ਼ਨ ਹੈਗੇ ਦੇ ਹੈਵ ਵੀ ਹੈਵ ਟੂ ਫੋਲੋ ਇਟ, ਹੈ ਨਾ। ਹੁਣ ਜੋ ਲਿਸਟਿੰਗ ਫੀ ਹੈਗੀ ਹੈ ਉਹ ਉੱਥੇ ਦੀ ਉੱਥੇ ਖੜੀ ਅੱਜ। ਫਰਕ ਕੀ ਹੋਇਆ ਵੀ ਪਹਿਲਾਂ ਜਦੋਂ ਇਹ ਲਿਸਟਿੰਗ ਫੀ ਨੂੰ ਅਸੀਂ ਕਹ ਲਓ ਵੀ ਤੁਸੀਂ 6% ਦਾ ਐਗਰੀਮੈਂਟ ਕੀਤਾ ਤੇ ਇਹ ਫਿਰ ਜਾ ਕੇ ਅਸੀਂ ਡਿਸਕਲੋਜ਼ ਕਰਦੇ ਸੀਗੇ ਐਸੋਸੀਏਸ਼ਨ ਜਿਹੜੀ ਤੁਹਾਡੀ ਹੁੰਦੀ ਹੈ MLS, ਮਲਟੀਪਲ ਲਿਸਟਿੰਗ ਸਰਵਿਸ ਜੀ, ਉਹਦੇ ਵਿੱਚ ਤੁਹਾਨੂੰ ਤੁਸੀਂ ਕਲਾਇੰਟ ਲਾ ਕੇ ਤੁਹਾਨੂੰ 3% ਦਾਂਗੇ ਆਪਾਂ। 3% ਜਾਊਗਾ ਸਾਡੀ ਕੰਪਨੀ ਨੂੰ, ਸਪਲਿਟ ਹੋ ਗਈ। ਬਾਇਰ ਸੈਲਰ ਦਾ ਇਦਾਂ। ਹੁਣ ਕੀ ਹੋਇਆ, ਫਰਕ ਇਹ ਪਿਆ ਵੀ ਹੁਣ ਉਹ ਚੀਜ਼ ਉੱਥੇ ਡਿਸਕਲੋਜ਼ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਪੈਂਦੀ, ਪਰ ਲਿਸਟਿੰਗ ਫੀ ਉੱਥੇ ਦੇ ਉੱਥੇ ਖੜੀ ਹੈ ਜੀ। ਅੱਛਾ, 6% ਹੁਣ ਕਰਦਾ ਕੀ ਹੈ, ਜਿਹੜਾ ਬਾਇਰ ਦੇ ਜਿਹੜਾ ਤੁਹਾਨੂੰ ਕਾਲ ਕਰੂਗਾ ਵੀ ਤੁਸੀਂ ਘਰ ਲਿਸਟ ਕੀਤਾ ਤੇ ਸਾਨੂੰ ਕੀ ਦੋਗੇ, ਉਹ ਫਿਰ ਆਪਸ ਵਿੱਚ ਉਹਨਾਂ ਦਾ ਐਗਰੀਮੈਂਟ ਹੁੰਦਾ। ਬਟ ਮੈਂ ਸਭ ਨੂੰ ਇਹ ਗੱਲ ਕਰਨਾ ਚਾਹਾਂਗਾ, ਜਦੋਂ ਵੀ ਘਰ ਨੂੰ ਸੈਲ ਕਰਨਾ ਮੇਕ ਸ਼ੋਰ ਕਰੋ ਯੂ ਸ਼ੁੱਡ ਨੋ ਕਿ ਜਿਹੜੀ ਤੁਹਾਡੀ ਲਿਸਟਿੰਗ ਫੀ ਹੈਗੀ ਹੈ ਇਟ ਇਜ਼ ਨੈਗੋਸ਼ੀਏਬਲ ਇੰਸਟਰੂਮੈਂਟ। ਠੀਕ ਹੈ, ਵੀ ਤੁਸੀਂ ਇਸ ਚੀਜ਼ ਨੂੰ ਨੈਗੋਸ਼ੀਏਟ ਕਰ ਸਕਦੇ ਹੋ। ਇਹ ਨਹੀਂ ਹੈਗਾ ਵੀ ਜਿੰਨੇ 6% ਕਿਹਾ ਵੀ ਉਸ ਹਿਸਾਬ ਨਾਲ ਵੀ ਇਹ ਸੈੱਟ ਫੀ ਹੈਗੀ ਹੈ ਜਾਂ 7% ਹੈਗੀ, ਇਦਾਂ ਦੀ ਗੱਲ ਨਹੀਂ ਹੈਗੀ। ਇਟ ਇਜ਼ ਯੋਰ ਰਾਈਟ ਟੂ ਨੈਗੋਸ਼ੀਏਟ, ਤੁਸੀਂ ਨੈਗੋਸ਼ੀਏਟ ਕਰੋ ਵੀ ਭਾਈ ਮੈਂ ਇੰਨੀ ਦੇਣੀ ਹੈ, ਮੈਨੂੰ ਘਰ ਜੇ ਮੈਂ ਇੰਨੇ ਦਾ ਵੇਚਾਂਗਾ, ਇੰਨਾ ਮੇਰਾ ਲੋਨ ਆ ਤੇ ਮੇਰੇ ਹਿਸਾਬ ਨਾਲ ਜੇ ਮੈਂ ਕਹਾਂ ਤਾਂ ਮੈਂ ਇੰਨੀ ਕੁ ਦੇ ਕੇ ਖੁਸ਼ ਹੈਗਾ। ਸੋ ਯੂ ਕੈਨ ਨੈਗੋਸ਼ੀਏਟ ਦੈਟ ਪਾਰਟ। ਠੀਕ ਹੈ ਜੀ, ਠੀਕ ਹੈ। ਸੋ ਬਾਕੀ ਚਲੋ ਇਦਾਂ ਤੇ ਤੁਹਾਡੇ ਵੱਲੋਂ ਜ਼ੈਂਡਰ ਮੌਰਗੇਜ ਵੱਲੋਂ ਕੋਈ ਕਮਿਸ਼ਨ ਨੂੰ ਲੈ ਕੇ ਕੋਈ ਸਪੈਸ਼ਲ ਆਫਰ ਜਾਂ ਕੋਈ ਇਦਾਂ ਦੀ ਚੀਜ਼ ਕਰ ਰਹੇ ਆ ਤੁਸੀਂ ਆਪਣੇ ਸੈਲਰਸ ਦੇ ਲਈ? ਅਸੀਂ ਵੈਸੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੋਈ ਸਪੈਸ਼ਲ ਪ੍ਰੋਗਰਾਮ ਲੈ ਕੇ ਆਵਾਂਗੇ, ਉਹਦੇ ਬਾਰੇ ਟੀਮ ਨਾਲ ਡਿਸਕਸ਼ਨ ਚੱਲ ਰਹੀ ਹੈ ਜੀ। ਠੀਕ ਹੈ ਜੀ। ਜਿਸ ਦੇ ਵਿੱਚ ਇਸ ਗੋਇੰ ਟੂ ਚੇਂਜ ਹਾਊ ਹੋਮਸ ਆਰ ਬੌਟ ਐਂਡ ਸੋਲਡ। ਸਾਡੀ ਕੰਪਨੀ ਵੀ ਆਰ ਆਲਵੇਜ਼ ਇਨੋਵੇਟਿਵ ਇਨ ਬ੍ਰਿੰਗਿੰਗ ਦ ਰਾਈਟ ਕਹ ਲਓ ਵੀ ਪ੍ਰੋਡਕਟਸ ਟੂ ਦ ਮਾਰਕੀਟ, ਔਰ ਇਸ ਵਾਸਤੇ ਕਾਫੀ ਚਰਚਾ ਟੀਮ ਨਾਲ ਚੱਲ ਰਹੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਕਮਿਊਨਿਟੀ ਜਾਂ ਹਰ ਇੱਕ ਵਾਸਤੇ ਇੱਕ ਅੱਛੀ ਸਰਵਿਸ ਜਿਹਦੇ ਵਿੱਚ ਵੀ ਥੋੜ੍ਹਾ ਤੁਹਾਡਾ ਕਹ ਲਓ ਕਮਿਸ਼ਨਸ ਦਾ ਜੋ ਤੱਕ ਸਵਾਲ ਹੈਗਾ ਵੀ ਯੂ ਵਿਲ ਗੈਟ ਅ ਗੁੱਡ ਐਡਵਾਂਟੇਜ, ਇਟ ਵਿਲ ਬੀ ਅ ਫੁੱਲ ਸਰਵਿਸ। ਯਾਨੀ ਕਹਿਣ ਦਾ ਭਾਵ ਇਹ ਨਹੀਂ ਹੈਗਾ ਵੀ ਜੇ ਅਸੀਂ ਤੁਹਾਨੂੰ ਘੱਟ ਪੈਸੇ ਚਾਰਜ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਕਹ ਲਓ ਵੀ ਤੁਹਾਡੇ ਘਰ ਦੀਆਂ ਫੋਟੋ ਨਹੀਂ ਖਿੱਚਾਂਗੇ ਜਾਂ ਘਰ ਦੀ ਵੀਡੀਓ ਨਹੀਂ ਬਣੇਗੀ ਜਾਂ ਅਸੀਂ ਘਰ ਨੂੰ ਜ਼ਿਲ੍ਹੋਂ ਤੇ ਨਹੀਂ ਪੋਸਟ ਕਰਾਂਗੇ ਜਾਂ ਹੋਰ ਸਰਵਿਸਿਜ਼ ਨਹੀਂ ਪ੍ਰੋਵਾਈਡ ਕਰਾਂਗੇ। ਦਿਸ ਵਿਲ ਬੀ ਅ ਫੁੱਲ ਸਰਵਿਸ ਪ੍ਰੋਵਾਈਡਡ ਵਿਦ ਅ ਬੈਟਰ ਕਮਿਸ਼ਨ ਕਹ ਲਓ ਵੀ। ਠੀਕ ਹੈ, ਇਸ ਬਾਰੇ ਅਸੀਂ ਕਹ ਲਓ ਵੀ ਡਿਸਕਸ ਕਰ ਰਹੇ ਹਾਂ। ਬਟ ਆਉਣ ਵਾਲੇ ਸਮੇਂ ਤੇ
ਸਭ ਤੋਂ ਪਹਿਲੀ ਜਿਹੜੀ ਅਨਾਉਂਸਮੈਂਟ ਹੋਏਗੀ ਉਹ ਰਾਜਕੁਮਾਰੀ ਭਾਈ ਦੇ ਨਾਲ ਪੰਜਾਬੀ ਜਿਹੜੀ ਵੀ ਉਸੇ ਉੱਪਰ ਹੀ ਅਸੀਂ ਕਰਾਂਗੇ ਜੀ। ਨਹੀਂ, ਚਲੋ ਥੈਂਕ ਯੂ ਤੁਹਾਡਾ। ਤੇ ਚਲੋ ਇੱਕ ਦੂਜੇ ਦੇ ਨਾਲ ਹੀ ਹੈ ਜੀ ਮਿਲ ਜੁਲ ਕੇ। ਤੇ ਚਲੋ ਆਪਾਂ ਚਾਹੁੰਦੇ ਵੀ ਆਪਣੇ ਜਿਹੜੇ ਲਿਸਨਰਸ ਆ, ਜਿਹੜੇ ਆਪਣੇ ਵਿਊਅਰ ਆ, ਉਹ ਇਹਨਾਂ ਜਿਹੜੇ ਪ੍ਰੋਗਰਾਮਸ ਆ ਉਹਨਾਂ ਦਾ ਫਾਇਦਾ ਜਿਹੜਾ ਉਹ ਚੱਕਣ। ਆਪਣੀ ਕਮਿਊਨਿਟੀ ਦਾ ਕਿੱਦਾਂ ਹੈ ਇਸ ਟਾਈਮ, ਰੁਝਾਨ ਕਿੱਦਾਂ ਆ ਬਾਇੰਗ ਜਾਂ ਸੈਲਿੰਗ ਨੂੰ ਜਿਹੜਾ ਉਹ ਲੈ ਕੇ? ਅਨਈਵਨ ਜਿਹਾ ਜਾਂ ਅਨਸਰਟਨ ਜਿਹੀਆਂ ਕੰਡੀਸ਼ਨਸ ਚੱਲ ਰਹੀਆਂ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ। ਬਹੁਤ ਸਾਰੇ ਉਹ ਲੋਕ ਜਿਹੜੇ ਵਰਕ ਪਰਮਿਟ ਵਾਲੇ ਹੁੰਦੇ ਸੀਗੇ ਉਹ ਹੋਮ ਬਾਇਰ ਸੀਗੇ। ਹੁਣ ਕੀ ਉਹਨਾਂ ਦੀ ਕੀ ਪੋਜੀਸ਼ਨ ਚੱਲ ਰਹੀ, ਕਮਿਊਨਿਟੀ ਕਿੱਦਾਂ ਜਿਹੜਾ ਰਿਸਪੌਂਡ ਕਰ ਰਹੀ ਹੈ ਇਸ ਚੀਜ਼ ਨੂੰ? ਹਾਂਜੀ, ਦੇਖੋ ਇਸ ਤਰ੍ਹਾਂ ਵੀ ਪਹਿਲਾਂ ਤੇ ਸਵਾਲ ਇਹ ਹੁੰਦਾ ਸੀ ਵੀ ਭਾਜੀ ਆਹ ਕਰ ਲੈਣਾ, ਪੈਸੇ ਜੋੜ ਲਏ, ਕ੍ਰੈਡਿਟ ਬਣ ਗਿਆ, ਇਨਕਮ ਵਧੀਆ। ਹੁਣ ਸਵਾਲ ਇਹ ਪੁੱਛਿਆ ਜਾਂਦਾ ਵੀ ਭਾਈ ਜੇ ਅਸੀਂ ਕਰ ਲਵਾਂਗੇ ਸਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? ਮੈਂ ਵਰਕ ਪਰਮਿਟ ਤੇ ਹਾਂ, ਜਾਂ ਮੈਂ ਕਹ ਲਓ ਵੀ ਬਾਰਡਰ ਕ੍ਰਾਸ ਕਰਕੇ ਆਇਆ ਸੀ, ਮੇਰਾ ਅਸਾਈਲਮ ਦਾ ਕੇਸ ਪਾਸ ਹੋ ਗਿਆ ਸੀਗਾ ਤੇ ਮੈਨੂੰ ਕਹ ਲਓ ਵੀ ਉਹਨਾਂ ਨੇ ਦੇ ਦਿੱਤਾ ਸੀਗਾ ਗ੍ਰੀਨ ਕਾਰਡ ਕਹ ਲਓ, ਜਾਂ ਵਰਕ ਪਰਮਿਟ ਵਾਲੇ ਜ਼ਿਆਦਾ ਕਾਫੀ ਸਾਡੇ ਟਰੈਕਿੰਗ ਦੇ ਵਿੱਚ ਸੀਗੇ। ਔਰ ਥੋੜੇ ਜਿਹੇ ਕਹ ਲਓ ਵੀ ਉਹ ਡਰਦੇ ਨੇ ਕਰ ਲੈਣ ਨੂੰ, ਹੈ ਨਾ। ਔਰ ਮੇਰੀ ਵੀ ਇਹ ਨੇਚਰ ਹੈਗੀ ਹੈ, ਮੈਂ ਕਦੀ ਕਿਸੇ ਨੂੰ ਮਜਬੂਰ ਨਹੀਂ ਕਰਦਾ ਕਾਰ ਲੈਣ ਵਾਸਤੇ। ਮੈਂ ਕਹਿੰਦਾ ਵੀ ਤੁਸੀਂ ਆਪਣਾ ਦੇਖੋ, ਹਾਊ ਡੂ ਯੂ ਫੀਲ ਅਬਾਊਟ ਦੈਟ, ਹੈ ਨਾ। ਇਸ ਵੇਲੇ ਤੁਸੀਂ ਸਭ ਜਾਣਦੇ ਨੇ ਵੀ ਜਿਹੜੇ ਇਮੀਗ੍ਰੇਸ਼ਨ ਲੈ ਕੇ ਕਾਫੀ ਸਿਚੁਏਸ਼ਨ ਇੰਨੀ ਪੋਜ਼ਿਟਿਵ ਜੀ ਕਹ ਲਓ ਨਜ਼ਰ ਨਹੀਂ ਆਉਂਦੀ ਹੈਗੀ। ਬਟ ਦੈਨ ਦੇ ਆਰ ਬਾਇਰਸ, ਗ੍ਰੀਨ ਕਾਰਡ ਹੋਲਡਰਸ ਹੈਗੇ ਨੇ ਜਾਂ ਸਿਟੀਜ਼ਨਸ ਹੈਗੇ ਨੇ, ਦੇ ਆਰ ਸਟਿਲ ਬਾਇੰਗ, ਦੇ ਆਰ ਸਟਿਲ ਸੈਲਿੰਗ। ਉਹਨਾਂ ਨੂੰ ਇੰਨਾ ਨਹੀਂ ਹੈਗਾ ਵੀ ਇਮੀਗ੍ਰੇਸ਼ਨ ਲੈ ਕੇ ਅਸੀਂ ਕੋਈ ਗਲਤ ਕੰਮ ਕੀਤਾ ਸੀ, ਸਹੀ ਤਰੀਕੇ ਨਾਲ ਆਏ ਸੀ ਤੇ ਉਹ ਘਰ ਹਜੇ ਲੈ ਰਹੇ ਹੈਗੇ। ਸੋ ਇਟ ਇਜ਼ ਅੰਦਰ, ਲਾਈਕ ਮੈਂ ਪਹਿਲਾਂ ਕਿਹਾ ਸੀ, ਜਿਨ੍ਹਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੇ ਲੈਣਾ ਹੀ ਆ, ਜਿਹੜੇ ਕੁਆਲੀਫਾਈ ਕਰ ਰਹੇ ਨੇ। ਹੁਣ ਜੇ ਕੋਈ ਬੰਦਾ 8 ਸਾਲ ਦਾ ਵੇਟ ਕਰ ਰਿਹਾ ਉਹਨੇ ਕਾਰ ਲੈਣਾ, ਉਹ ਰੈਡੀ ਉਹਨੇ ਲੈਣਾ। ਬਟ ਮਾਰਕੀਟ ਇਜ਼ ਲਿਟਲ ਬਿਟ ਕਹ ਲਓ ਵੀ ਥੋੜਾ ਹੁੰਦਾ ਕੌਸ਼ੀਅਸ ਸਾਈਡ, ਲੋਕੀ ਥੋੜੇ ਕੌਸ਼ੀਅਸ ਹੈਗੇ ਆ, ਵਿਚ ਇਜ਼ ਜਸਟ ਫਾਈਨ। ਹਾਂਜੀ, ਠੀਕ ਹੈ। ਸੋ ਨੰਬਰ ਇੱਕ ਵਾਰੀ ਫਿਰ ਦੱਸ ਦਿਓ ਜੀ। ਹਾਂਜੀ ਵੀਰ ਜੀ। ਸੋ ਜੇ ਕਿਸੇ ਨੂੰ ਕੋਈ ਵੀ ਸਵਾਲ ਹੋਵੇ ਤਾਂ ਪਲੀਜ਼ ਆਹ ਨੰਬਰ ਨੋਟ ਕਰਕੇ ਰੱਖੋ ਜੀ। ਨੰਬਰ ਹੈਗਾ 5599052575, 559 905 2575। ਅਤੇ ਇਸ ਦੇ ਨਾਲ ਇਹ ਵੀ ਦੱਸ ਦਿਓ ਵੀ ਅਸੀਂ ਟਰੱਕਿੰਗ ਦੇ ਲੋਨਸ ਵੀ ਕਰਨੇ ਆ। ਠੀਕ ਹੈ। ਤੇ ਇਹਦੇ ਵਾਸਤੇ ਵੀ ਆਪਾਂ ਇੱਕ ਸਪੈਸ਼ਲ ਪ੍ਰੋਮੋਸ਼ਨ ਲੈ ਕੇ ਆ ਰਹੇ ਹਾਂ ਵੈਰੀ ਸੂਨ। ਇਹ ਵੀ ਅਸੀਂ ਤੁਹਾਨੂੰ ਡਿਕਲੇਅਰ ਕਰਾਂਗੇ। ਇਹ ਕੰਪਨੀ ਹੈਗੀ ਜ਼ੈਂਡਰ ਕੈਪੀਟਲ ਕੋਰਪ ਔਰ ਇਸ ਦਾ ਜਿਹੜਾ ਨੰਬਰ ਹੈਗਾ CFL DBO 139991। ਪਰ ਨੰਬਰ ਉਹਦਾ ਵੀ ਸੇਮ ਹੈਗਾ, ਨੰਬਰ ਹੈਗਾ ਜੀ 559 905 2575 ਜੀ। ਜੀ ਧੰਨਵਾਦ ਮੋਹਨ ਚੀਮਾ ਜੀ ਗੱਲਾਂ ਬਾਤਾਂ ਦੇ ਲਈ। ਤੁਸੀਂ ਆਏ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।